ਗੁਲੂਕਾਰ ਗੁੱਲੂ ਬੱਟ ਕਾਰ ਆ। ਜਾਣੇ ਉਹਨੇ ਐ ਕਰਕੇ ਹੱਥ ਸੁੱਟਿਆ ਤੇ ਆਈ ਤੇ ਮੈਂ ਕਿਹਾ ਚਮੋਟੇ ਵਾਲਾ। ਨਹੀਂ ਇਹ ਹੁਣ ਉਹ ਜੱਟ ਆ, ਭੁੱਖੇ ਹੋਣ ਤਾਂ ਫਿੱਕੇ ਹੋ ਜਾਂਦੇ ਆ, ਰੱਜੇ ਹੋਣ ਤੇ ਬੋਲਿਆ ਨਹੀਂ ਜਾਂਦਾ। ਨੀਂਦ ਆਉਣ ਲੱਗ ਪੈਂਦੀ ਹੈ। ਮਾਲਕਿਨ, ਛੋਟੂ ਮਾਲਕਿਨ, ਛੋਟੀ ਮਾਲਕਿਨ। अस्सलाम वालेकुम जी नाज़रीन, टी टाइम में खुश आमदीद भाजी। जनाब ਇਹ ਬਣ ਗਏ ਨੇ, ਚੈਕਿੰਗ ਤੁਸੀਂ ਕਰਨੀ ਹੈ ਐਂਡ ਤੇ ਤੁਸੀਂ ਹਰ ਕਰੈਕਟਰ ਦਾ ਤੁਸੀਂ ਦੱਸਣਾ ਵੀ ਇਹ ਕਰੈਕਟਰ ਇਹਨੂੰ ਠੀਕ ਲੱਗੇ, ਯਾਨੀ ਉੱਤੇ ਮਿਹਨਤ ਵੀ ਹੋਏਗੀ। ਫਾਈਨਲ ਨਹੀਂ ਸਮਝਣਾ ਕਿ ਹਾਂ ਇਹਦੇ ਵਿੱਚ ਇਹ ਅਗਰ ਥੋੜਾ ਜਿਹਾ ਮਿਹਨਤ ਕਰੇ ਤੇ ਇਹ ਕੰਟੀਨਿਊ ਹੋ ਸਕਦਾ, ਠੀਕ ਹੈ ਨਾ। ਸਾਡੇ ਨਾਲ ਮਾਈ ਅੰਮਾ ਜੀ, ਕੀ ਨਾਂ ਤੁਹਾਡਾ? ਮੇਰਾ ਪੁੱਤ ਨਾਮ ਮਾਈ ਹਰਕਤੇ। ਪਿਆਰ ਨਾਲ ਦਿਹਾੜੇ ਲੋਕੀ ਮੈਨੂੰ ਹਰਕਤੇ ਬੀਬੀ ਕਹਿ ਕੇ ਬੁਲਾਉਂਦੇ ਆ। ਹਰਕਤ ਨਾਮ ਆ, ਹਰਕਤ ਹਰਕਤ ਬੀਬੀ। ਅੱਛਾ, ਇਹਦੀ ਟੈਂਪੋ ਸਲੋ ਕਰੋ, ਥੋੜੀ ਹੋਰ ਸਲੋ ਕਰੋ। ਬਿਲਕੁਲ ਸਲੋ ਕਰੋ ਟੈਂਪੋ। ਨਹੀਂ ਬਿਲਕੁਲ, ਆ ਦੇਖੋ ਇੰਜ। ਹਾਂ, ਇਹ ਸੂਟ ਕਰ ਰਿਹਾ ਅੰਮਾ ਜੀ। ਹਾਂਜੀ, ਜਿੱਥੇ ਉਹ ਤੇ ਆ ਪੂਰੀ ਜਵਾਨੀ ਹੈ, ਥੱਲੇ ਟਿੱਕੇ ਲੱਗੇ ਪਤਾ ਨਹੀਂ। ਤੁਸੀਂ 5 ਮਿੰਟਾਂ 'ਚ ਹੱਥ ਸਾਲ ਲੈਣਾ ਵਾ। ਹਾਂਜੀ, ਇਹ ਠੀਕ ਹੈ, ਬਸ ਇਹ ਟੈਂਪੋ ਰੱਖਣੀ ਹੈ। ਇਹਨੂੰ ਇੰਜ ਕਰਦਾ ਹੀ, ਉੱਥੇ ਹੀ ਇਹਨੂੰ ਇੰਜ ਹੀ ਰੱਖਣਾ, ਬਸ ਠੀਕ ਹੋ ਗਿਆ। ਗੁੱਡ, ਠੀਕ ਹੈ, ਚਲੋ। ਅੱਛਾ ਜੀ, ਮਾਈ ਹਰਕਤੇ ਸਾਹਿਬ, ਕੀ ਆ ਆਪਣਾ ਸ਼ੁਗਲ ਮੇਲਾ? ਇਹ ਜੀ ਮੈਂ ਵਿਚੋਲਣਾ ਬੜੇ ਟਾਪ ਕਲਾਸ ਦੀ ਰਿਸ਼ਤੇ ਕਰਾਉਂਦੇ ਹੋ? ਰਿਸ਼ਤੇ ਕਰਾਉਂਦੀ ਆ, ਬੜੇ ਦੂਰ ਦੇ ਬੜੇ ਚੰਗੇ ਰਿਸ਼ਤੇ ਕਰਾਏ ਅੱਗੇ ਵੀ। ਇਹ ਮੈਂ ਐਸੇ ਹੀ ਕੰਮ ਵਾਸਤੇ ਤੁਹਾਡੇ ਕੋਲ ਹਾਜ਼ਰ ਹੋਈ ਸੀ। ਅੱਛਾ, ਰਿਸ਼ਤੇ ਕੁਆਰਿਆਂ ਦੇ ਕਰਾਉਂਦੇ ਹੋ? ਅੱਜ ਕੱਲ ਇਹ ਵੀ ਸਿਸਟਮ ਨਾ ਵੀ ਪਹਿਲੇ ਵਿਆਹਿਆ ਵਾ, ਅੱਗੋਂ ਦੂਜਾ ਵੀ ਤੀਜਾ ਵੀ ਉਹ ਵੀ ਕਰਾ ਦਿੰਦੇ ਹੋ ਹੈ ਚਲੋ ਭਾਜੀ, ਭਾਜਨ, ਰਿਸ਼ਤੇ ਕਰਾਉਂਦੇ ਨੇ ਲੋਕ, ਰਿਸ਼ਤੇ ਕਰਾਉਂਦੇ ਨੇ। ਲਾਜ਼ਮੀ ਨਹੀਂ ਵੀ ਪਹਿਲੇ ਦਾ ਇੱਕ ਬੰਦਾ ਵਿਆਹਿਆ ਗਿਆ, ਉਹਦੀ ਬੀਵੀ ਫੌਤ ਹੋ ਗਈ। ਭਾਜੀ ਕਿੰਨੇ ਕੁ ਕਰਾਉਣੇ ਆ? ਨਹੀਂ, ਮੈਂ ਆਪਣਾ ਨਹੀਂ ਪੁੱਛ ਰਿਹਾ, ਮੈਂ ਇਹਦਾ ਇੰਟਰਵਿਊ ਲੈ ਰਿਹਾ ਅੱਛਾ, ਇੰਟਰਵਿਊ ਆ ਕਿ ਵੀ ਸਿਰਫ ਕੁਆਰਿਆਂ ਦਾ ਕਰਾਉਂਦੀ ਹੈ ਜਾਂ ਵਿਆਹਿਆਂ ਦਾ ਵੀ ਕਰਾ ਦਿੰਦੀ ਹੈ? ਇਹ ਜਿਹੜੀਆਂ ਬੁੱਢੀਆਂ ਬੇਵਾ ਹੋ ਜਾਂਦੀ ਹੈ, ਹਾਂ, ਇਹ ਜਿਹੜੀਆਂ ਤਲਾਕ ਹੋ ਜਵੇ, ਮਰਦ ਹੋਵੇ ਜਾਂ ਔਰਤ, ਉਹਨਾਂ ਦੇ ਕਰਾ ਦਿੰਦੀ ਹੈ। ਮਤ ਦੁਆ ਵੀ ਕਰਾ ਦਿੰਦਾ, ਤੀਆ ਵੀ ਕਰਾ ਦਿੰਦਾ। ਹਾਂ। ਮਾਂ ਜੀ ਮੈਂ ਰਿਸ਼ਤਾ ਤਾਂ ਨਹੀਂ ਕਰਾਉਣਾ, ਪਾਈਆ ਦਾਤ ਚੁੱਕਦੇ ਮੇਰੀ। ਮੈਂ ਬਗੈਰ ਤਾਂ ਚੁੱਪ ਕਰ ਜਾਂਦਾ। ਸ਼ਕੀਨ ਮਾਂ ਨਾਲ ਮਸ਼ਕਰੀਆਂ ਕਿਸੇ ਦੇ ਨਾਲ ਝੇਲਾ ਨਹੀਂ ਕਰੀਦੀਆਂ। ਯਾ ਕਰੋ, ਬਜ਼ੁਰਗ ਮਾਈ ਮਾਰੀ ਮਾਰੀ ਪੈਣਿਆ ਚਬਲਾ ਮਾਰਦਾ। ਮਾਜੀ ਆ ਕਿਤੇ ਚਾਕਲੇਟ ਖਾ ਕੇ ਹਟੇ ਕੀ? ਨਹੀਂ ਇਹ ਜਦੋਂ ਔਰਤ ਜ਼ਿਆਦਾ ਏਜ ਹੋ ਜਾਂਦੀ ਨਾ, ਥੋੜਾ ਇੱਥੇ ਉਹ ਵਾਲ, ਉਹ ਕੋਈ ਇਸ਼ੂ ਨਹੀਂ ਹੁੰਦਾ। ਉਹ ਵਿਚਾਰੀ ਉਹਨੇ ਨਾ ਹੁਣ ਜਾਂ ਤਾਂ ਥ੍ਰੈਡਿੰਗ ਕਰਵਾਵੇ ਹਰ ਚੀਜ਼, ਠੀਕ ਹੈ ਨਾ। ਨਿਊ ਮੋਸ਼ਨਲ ਟੈਪ ਹੀ ਮਿਲਦਾ ਨਾ, ਵਾਲ ਪਟਾਈ ਬੜੀ ਸੋਹਣੇ ਹੁੰਦੇ। ਨਹੀਂ ਉਹ ਕਿੱਦਾਂ ਹੁਣ ਮੋਚਣਾ ਉਹਨੇ ਇੱਥੇ ਕਰਕੇ ਤੇ ਪੂਰੀਆਂ ਇੱਥੇ ਲਾਸਾਂ ਪਾ ਲਿਆ ਆਪਣੇ ਮੋਚਣੇ ਨੂੰ। ਫਾਇਦਾ ਵੀ ਵਾਲ ਇੱਥੋਂ ਪੁੱਟਣਾ ਵਾ ਤੇ ਪੁੱਟੇ ਇੱਥੇ ਤੇ ਜਾਣ ਸਾਰੇ ਇੰਜ ਕਰਕੇ। ਭਾਜੀ ਤੁਸੀਂ ਆਪ ਹੱਥ ਦੋ ਤੇ ਕਰਦੇ ਹੋ, ਬਹੁਤ ਤੇਜ਼ ਆ ਨਾ। ਦੋ ਤੇ ਹੀ ਆ, ਠੀਕ ਆ, ਇੰਨਾ ਕੁ ਠੀਕ ਆ। ਅੱਛਾ, ਨਹੀਂ ਇਹ ਦੱਸੋ ਵੀ ਤੁਸੀਂ ਇਹ ਰਿਸ਼ਤੇ ਵਾਸਤੇ ਕੀ ਜ਼ਰੂਰੀ ਹੁੰਦਾ ਵਾ? ਮਤਲਬ ਤੁਸੀਂ ਕੀ ਦੇਖਦੇ ਹੋ? ਬਰਾਦਰੀ ਨਾਲ ਬਰਾਦਰੀ ਜੋੜਦੇ ਹੋ ਜਾਂ ਫ੍ਰੀਲਾਂਸ ਵੀ ਕਰ ਦਿੰਦੇ ਹੋ? ਫ੍ਰੀਲਾਂਸ ਵੀ ਕਰ ਦਿੰਦੀ ਆ, ਬਰਾਦਰੀ ਦਾ ਬਰਾਦਰੀ ਵੀ ਜੋੜ ਦਿੰਦੀ ਆ। ਸ਼ੇਖਾਂ ਦਾ ਕੋਈ ਰਿਸ਼ਤਾ ਹੈ ਤੁਹਾਡੇ ਕੋਲ? ਚਲੋ ਸ਼ੇਖਾਂ ਦਾ ਆ ਦੇਖੋ, ਪੁੱਛ ਰਿਹਾ ਵਾ, ਸਿਰਫ ਪੁੱਛਿਆ ਵਾ, ਮੇਰੇ ਤੇ ਨਾ ਹਰ ਗੱਲ ਪਾਓ। ਪੁੱਛ ਰਿਹਾ ਵਾ, ਉਹ ਸ਼ੋਅ ਕਰਨਾ ਹੀ ਆ, ਉਹਦੀ ਤਨਖਾਹ ਨਾ ਲਾ ਦੇਣਾ। ਤੁਹਾਡੀ ਮਿਹਰਬਾਨੀ ਹੈ, ਦੇਖੋ ਉਹ ਕਿਤੇ ਪੱਕੀ ਨੇ ਰੱਖ ਲਾ ਰਿਸ਼ਤੇ, ਆਪਣੇ ਹੀ ਕਰਾਈ ਜਾਓ ਤੁਸੀਂ। ਮਾਜੀ ਇਹ ਤੁਸੀਂ ਰਾਲ ਸਾਫ਼ ਕਰੋ, ਤੁਹਾਡੀ ਰਾਲ ਟਿਕਣ ਰਹੀ ਆ। ਉਹਦਾ ਕੈਰੀਅਰ ਪੁੱਛਦੇ ਆਪਣਾ ਵਿਆਹ ਕਰਾ ਲਓ। ਉਹ ਯਾਰ ਮੈਂ ਬਾਕੀਆਂ ਨਾਲ ਵੀ ਪੁੱਛਾਂਗਾ ਨਾ, ਤੁਹਾਨੂੰ ਤਾਂ ਮੌਤ ਹੀ ਪੈ ਜਾਂਦੀ ਹੈ। ਇਹ ਸ਼ੇਖਾਂ ਤੋਂ ਮਾਈ ਟੱਪੇਗੀ ਤਾਂ ਸਾਡੇ ਤੱਕ ਆਏਗੀ। ਟੱਪੇਗੀ ਹੈ ਹਾਂ। ਹਾਂਜੀ, ਇਹ ਸ਼ੇਖਾਂ ਦਾ ਇੱਕ ਹੈਗਾ ਰਿਸ਼ਤਾ ਦੁਬਈ ਚ। ਨਹੀਂ ਉਹ ਨਹੀਂ, ਜਿਹੜੇ ਆ ਬਰੈਲਰ ਸ਼ੇਖ। ਅੱਛਾ, ਰਲੇ ਮਿਲੇ। ਹਾਂ, ਇੱਥੇ ਵਾਲੇ। ਇੱਥੇ ਤਾਂ ਸ਼ੇਖਾਂ ਦਾ ਇੱਕ ਰਿਸ਼ਤਾ ਆਇਆ ਸੀ। ਅੱਛਾ, ਇਹ ਗੜੀ ਦੇਣੀ ਆ, ਉਹਨੇ ਕੀਤੀ ਆ ਇੰਗਲਿਸ਼ ਐਮਏ। ਠੀਕ ਆ, ਇਹ ਘਰ ਵਾਲਾ ਵੀ ਸੌਖੇ ਆ। ਠੀਕ ਆ। ਇਹ ਉਹਦੀ ਇੱਕ ਹੀ ਖੁਆਇਸ਼ ਆ ਕਿ ਮੁੰਡਾ ਲੈ ਕੇ ਰਵੇ। ਕਿਸੇ ਜੁਆਇੰਟ ਫੈਮਿਲੀ 'ਚ ਨਹੀਂ ਰਹਿਣਾ ਚਾਹੁੰਦੀ। ਲੈਦਾ ਘਰ ਲੈ ਦੇਵੇ, ਲੈਦਾ ਘਰ ਹੋਵੇ, ਬਾਕੀ ਸਿਲਾਈ ਕਢਾਈ ਵੀ ਜਾਣਦੀ ਆ। ਇਹ ਕੰਮ ਕਰ ਤੇ ਸਾਡੀ ਰੋਟੀ ਕਰ ਲੈਂਦੀ ਆ। ਕੁਆਰੀ ਆ? ਹਾਂ, ਕੁਆਰੀ, ਇੱਕ ਲੰਬਰ ਪੱਕੀ। ਤੇ ਜੇ ਅੱਗੇ ਮੁੰਡਾ ਜਿਹੜਾ ਉਹ ਨਾ ਹੋਵੇ ਕੁਆਰਾ, ਭਾਜੀ ਮੈਂ ਮੇਰੇ ਤੇ ਨਾ ਭਾਈ ਜੋ ਹਰ ਗੱਲ। ਮਾਈ ਜੀ ਤੁਸੀਂ ਤਾਂ 10 ਮਿੰਟ ਬਾਹਰ ਜਾਓ ਜਰਾ, ਅਸੀਂ ਓਏ ਗੱਲ ਕਰ ਬਈ। ਦਿਮਾਗ ਖਰਾਬ ਆ ਤੁਹਾਡਾ ਆਪਣਾ ਜ਼ਿਹਨ ਠੀਕ ਕਰੋ।
ਤੁਸੀਂ ਆਪਣਾ ਇਰਾਦਾ ਠੀਕ ਕਰੋ, ਖੁਦਾਰਾ ਮਾਫੀ ਦੇ ਦਿਓ। ਪਿੱਛੇ ਔਰਤਾਂ ਇਹਦੀਆਂ ਨਹੀਂ ਹੈਗੀਆਂ ਜਿਹੜੀਆਂ ਤੁਹਾਡਾ ਇਰਾਦਾ ਵਾ, ਪਿੱਛੋਂ ਔਰਤਾਂ ਮੁੱਕਣ ਡਿਆ ਵਾ। ਇਸ ਭਾਈ ਨੇ ਮੈਨੂੰ ਲੱਗਦਾ ਵਿਆਹ ਕਰਾ ਕੇ ਬੱਲਾ ਚੁੱਕਣਾ। ਦਿਲ ਕਰੇ ਇਹ ਤੁਸੀਂ ਕਿਹਦੀ ਗੱਲ ਕਰਦੇ ਭਾਈ ਜੀ? ਮੈਂ ਵੈਸੇ ਨਾਰਮਲ ਜਨਰਲ ਆਪਣੀ ਗੱਲ ਕਰ ਰਿਹਾ। ਇਹ ਤੁਸੀਂ ਕੋਈ ਸੈਂਚਰੀ ਪੂਰਾ ਕਰਨਾ ਚਾਹੁੰਦੇ? ਨਹੀਂ ਮਤਲਬ ਕਿ ਤੁਸੀਂ ਗੱਲ ਕਰੋ ਕੋਈ 2 4 5 6 ਰਿਸ਼ਤੇ ਸ਼ੇਖਾਂ ਦੇ, ਠੀਕ ਆ? ਤੇ ਮੈਂ ਆਪਣੀ ਨਹੀਂ ਕਰ ਰਿਹਾ ਮੈਂ। ਅੱਛਾ ਚਲੋ ਛੱਡੋ, ਇਹਨਾਂ ਨੇ ਤੇ ਹੁਣ ਅੱਗੋਂ ਕੇਲੇ ਜਿਹਾ ਹੀ ਕਰ ਦਿੱਤਾ ਪ੍ਰੋਗਰਾਮ ਨੈਸ਼ੀ ਪਾ ਕੇ। ਅੱਛਾ ਇਹ ਦੱਸੋ ਨਾਈਆਂ ਦਾ ਕੋਈ ਰਿਸ਼ਤਾ ਹੈ? ਨਾਈਆਂ ਦਾ ਹੈਗਾ ਸੀ ਇੱਕ ਰਿਸ਼ਤਾ, ਪਿੱਛੇ ਇਹ ਹੋਇਆ ਸੀ। ਉਹਨੂੰ ਟੱਕ ਲੱਗ ਗਿਆ ਨਾ। ਕੁੜੀ ਦੇ ਕੋਈ ਉਦਾਂ ਦੇ ਬੰਦੇ ਦੀਆਂ ਹਰਕਤਾਂ ਨਹੀਂ ਚੰਗੀਆਂ ਲੱਗੀਆਂ, ਉਹਨਾਂ ਨੇ ਤਲਾਕ ਦੇ ਦਿੱਤੀ। ਇਹ 2 ਦਿਨ ਹੋਈ ਆ ਕੁੜੀ। ਅੱਛਾ ਦੱਸੋ ਤੁਸੀਂ ਪੈਸੇ ਕਿੰਨੇ ਲੈਂਦੇ ਇੱਕ ਰਿਸ਼ਤੇ ਦੇ? ਇਹ ਘਰ ਦੇਖ ਕੇ ਹੈ ਜੀ, ਫੈਮਿਲੀ। ਇਹ ਜਿਹੋ ਜਿਹੇ ਰਿਸ਼ਤਾ ਤੁਸੀਂ ਕਰਾਉਣਾ ਉਹੋ ਜਿਹੇ ਪੈਸੇ। ਨਹੀਂ ਅਗਰ ਅਮੀਰ ਆਦਮੀ ਤੁਹਾਨੂੰ ਹਾਇਰ ਕਰੇ ਹਾਂਜੀ, ਤੇ ਉਹਦੇ ਕੋਲ ਪੈਸੇ ਬਹੁਤੇ ਨੇ ਤੇ ਗਰੀਬ ਉਹ ਤੋਂ ਘੱਟ ਮਾੜੇ ਬੰਦੇ ਕੋ ਨਹੀਂ। ਇਹ ਕੋਈ ਇਨਸਾਫ ਨਹੀਂਗਾ। ਤੁਹਾਡਾ ਰੇਟ ਹੀ ਹੋਣਾ ਚਾਹੀਦਾ ਅੱਗੇ ਅਮੀਰ ਉਹ ਆਪਣੀ ਖੁਸ਼ੀ ਨਾਲ ਭਾਵੇਂ ਤੁਹਾਨੂੰ ਜੋ ਮਰਜ਼ੀ ਦੇ ਦੇਣ, ਇਹ ਲੈਦਾ ਗੱਲ। ਤੁਸੀਂ ਆਪਣਾ ਕੋਈ ਫਿਕਸ ਰੇਟ ਰੱਖਿਆ ਨਾ 5000 10000। ਉਹ ਭਾਜੀ ਸਾਡਾ ਤਾਂ ਰੇਟ ਥੋੜਾ ਹੀ ਹੁੰਦਾ ਵਾ, ਪਰ ਸਾਡੇ ਨਾਲ ਜ਼ਿਆਦਤੀ ਹੋ ਜਾਂਦੀ ਹੈ। ਇਹ ਸਾਡੇ ਨਾਲ ਧੋਖਾ ਕਰ ਜਾਂਦੇ ਆ, ਕੰਜਰ ਖਾਨਦਾਨ ਆਪਸ ਮਿਲ ਜਾਂਦੇ ਆ, ਸਾਨੂੰ ਬਾਹਰ ਕਰ ਦਿੰਦੇ ਆ, ਡਾਇਰੈਕਟ ਹੋ ਜਾਂਦੇ ਆ। ਆਹ ਕੰਮ ਵੀ ਸੱਚੀ ਵੀ ਤਾਂ ਜ਼ਿਆਦਤੀਆਂ ਕਰਦੀਆਂ ਰਿਸ਼ਤੇ ਕਰਾਉਣੇ। ਮੈਂ ਅਕਸਰ ਦੇਖਿਆ ਵਾ ਹਫਤਾ ਪਹਿਲੇ ਜਾ ਕੇ ਉਹਨਾਂ ਦੇ ਘਰ ਰਹਿਣਾ ਸ਼ੁਰੂ ਕਰ ਦੇਣੀ, ਖਾਣਾ ਪੀਣਾ ਰੋਟੀ ਸਾਲਣ ਹਰ ਸ਼ੈ ਲੈਣੀ ਸ਼ੁਰੂ ਕਰ ਦੇਣੀ। ਮਾਕੂਲ ਜੀ ਫੀਸ ਉਹਦੀ ਲੈ ਕੇ ਪਰੇ ਹੋ ਜਾਂਦੀ। ਹਾਂ ਇਹ ਵੀ ਬੜਾ ਰੌਲਾ ਵਾ। ਲੋਡ ਤੱਕ ਲੈਂਦੇ ਨੇ। ਹਾਂਜੀ ਗੱਡੀ ਦਾ ਪੈਟਰੋਲ ਲੈਂਦੇ ਨੇ ਕਿ ਅਸੀਂ ਉਹਨਾਂ ਦਾ ਤੁਹਾਡੀ ਗੱਲ ਉਹਨਾਂ ਘਰ ਪੁੱਛਣ ਜਾਣੀ ਪੈਟਰੋਲ ਲੱਗਾ, ਉਸ ਤੋਂ ਬਾਅਦ ਅਸੀਂ ਗਏ ਆ ਜੀ ਰਸਤੇ 'ਚ ਅਸੀਂ ਸਮੋਸੇ ਖਾਦੇ ਉਹਦੇ ਵੀ ਪੈਸੇ। ਯਾਨੀ ਤੁਹਾਡੀ ਹਰ ਚੀਜ਼ ਦਾ ਇਹਨਾਂ ਨੇ ਤੁਹਾਡੇ ਤੇ ਪਾਈ ਹੁੰਦੀ। ਫੀਸ ਇਹਨਾਂ ਦੀ 5000 ਹੁੰਦੀ ਹੈ। ਹਾਂਜੀ 45000 ਰੁਪਏ ਦੀ ਉੱਤੋਂ ਦਿਹਾੜੀ ਲਾਉਂਦੇ ਨੇ। ਫਿਰ ਦੋਵਾਂ ਪਾਸੋਂ ਸੂਟ ਇਹਨਾਂ ਨੇ ਲੈਣੇ, ਦੋਵਾਂ ਪਾਸੋਂ ਇਹਨਾਂ ਨੇ ਮਠਿਆਈਆਂ ਲੈਣੀਆਂ, ਦੋਵਾਂ ਪਾਸੋਂ ਇਹਨਾਂ ਨੇ ਨਜ਼ਰ ਨਿਆਜ਼ ਵੀ ਲੈਣੀ ਖੁਸ਼ੀ ਦੇ ਨਾਲ ਵੀ। ਜੋ ਵੈਸੇ ਫੀਸ ਇਹਨਾਂ ਦੀ 5-7 ਹੀ ਹੁੰਦੀ, ਲੇਕਿਨ ਲੈਦਾ ਹਿਡਨ ਭਾਜੀ। ਸਰ ਜਦੋਂ ਰਿਸ਼ਤਾ ਹੋ ਜਾਂਦਾ ਕੋਈ ਮਸਲੇ ਮਸਾਇਲ ਬਣ ਲੈਂਦੇ ਤੇ ਪਿੱਛੇ ਆਪਣਾ ਹੱਥ ਖਿੱਚਣ ਲੱਗ ਜਾਂਦੇ ਆ। ਇਹ ਤਕਦੀਰ ਵਾ, ਏਦਾਂ ਵਾ। ਅੱਛਾ ਇਹ ਤੇ ਨਾ ਸਾਡੀਆਂ ਸ਼ਿਕਾਇਤਾਂ, ਇਹਨਾਂ ਦੀਆਂ ਵੀ ਸ਼ਿਕਾਇਤਾਂ ਵੀ ਜਿਹੜੇ ਘਰ ਵਾਲੇ ਵੀ ਇਹਨਾਂ ਨਾਲ ਜ਼ਿਆਦਤੀ ਕਰਦੇ ਆ ਅਕਸਰ ਹੋ ਜਾਂਦੀ ਜੀ। ਤੇ ਉਹ ਵੀ ਬਹੁਤ ਡਰਾਮੇ ਕਰਦੇ ਨੇ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਘੁਮਾਈ ਫਿਰਨਾ ਹਰ ਪਾਸੇ, ਹਰ ਕੰਮ 'ਚ ਹਰ ਪਾਸੇ ਕੋਈ ਨਾ ਕੋਈ ਰੌਲਾ ਹੁੰਦਾ। ਤੁਹਾਡੇ ਕੰਮ 'ਚ ਸਭ ਤੋਂ ਕੀ ਔਖਾ ਕੰਮ ਹੈ ਵੀ ਪਾਰਟੀ ਡਾਇਰੈਕਟ ਹੋ ਜਾਂਦੀ ਹੈ। ਪਾਰਟੀ ਡਾਇਰੈਕਟ ਗੰਦੀ ਨਸਲ ਬਣਾ। ਇਹ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਮਾਨ ਨਹੀਂ ਲਿਆਉਂਦੇ ਅਗਲੇ ਬੰਦੇ ਤੇ, ਅਗਲੇ ਦੀ ਗੱਲ ਨਹੀਂ ਮੰਨਦੇ, ਮੁੜ ਕੇ ਰੋਲੇ ਬਣਦੇ ਫਿਰ ਭੱਜਦੇ ਸਾਡੇ ਵੱਲ ਨੂੰ। ਹਾਂ ਤੇ ਫਿਰ ਗਾਲਾਂ ਵੀ ਇਹਨਾਂ ਨੂੰ ਪੈਂਦੀਆਂ ਸਾਰੀ ਜ਼ਿੰਦਗੀ। ਗਾਲਾਂ ਸਾਨੂੰ ਕਰਦੇ ਇਹ ਕੀੜੇ ਪੈਣ ਵਿਚੋਲੇ ਤੇ, ਕੀੜੇ ਮੇਰੇ ਕਾਹਤੋਂ ਪੈਣ ਅੱਲਾ ਦਾ ਵੀ ਦੇਵੇ ਬਈ। ਆਪ ਆਪਣਾ ਕਰਤਾਰ ਸਹੀ ਵੇਖੋ। ਤੁਸੀਂ ਕਦੀ ਕੋਈ ਲੁਕੋਣ ਦੇ ਵੀ ਉਹ ਗੱਲ ਕੋਈ ਵੀ ਮਤਲਬ ਕੋਈ ਕਿਸੇ ਨੇ ਤੁਹਾਨੂੰ ਰੁਪਈਆ 10000 ਦੇਤਾ, ਉਹਨੇ ਕਿਹਾ ਇਹ ਗੱਲਾਂ ਜ਼ਰਾ ਲੁਕੋ ਕੇ ਸਾਡਾ ਕਰਾ ਦੇ, ਇੰਜ ਦਾ ਵੀ ਸਿਸਟਮ ਕਰ ਦਿੰਦੇ ਹੋ? ਮਾੜੀ ਮੋਟੀ ਕੋਈ ਲਗੋਲੀ ਦੀ ਮੁੰਡਿਆ ਵੀ ਅਗਲਾ ਕੋਈ ਸਿਗਰਟ ਪਾਣ ਖਾਂਦਾ ਅਗਲੇ ਨੂੰ ਕਹਿ ਦਿੰਦਾ ਵੀ ਦੱਸਿਓ ਨਾ। ਹੋਰ ਰਾਸ਼ਟਰਪਤੀ ਕੇ ਹੋਰ ਕੀ ਕਰਦੀ ਹੁਣ, ਇੰਨਾ ਕੁ ਤਾਂ ਹੁੰਦਾ ਹੀ ਆ। ਆਖਰ ਸਾਡਾ ਵੀ ਕਾਰੋਬਾਰ ਆ ਤੇ ਫਿਰ ਗਾਲਾਂ ਹੀ ਪੈਣੀਆਂ। ਮਾਂ ਜੀ ਕੀ ਹੋ ਗਿਆ ਦੱਸਿਆ ਕਰੋ ਸਾਰੀਆਂ ਗੱਲਾਂ ਹੈ ਯਾਰ। ਬਜ਼ੁਰਗ ਮਾਵਾ ਕੋ ਹਯਾ ਕਰੀ ਜਾਂਦਾ ਯਾਰ। ਜੀ ਇਹ ਚੁਰੀਏ ਕੋ ਸੁਰਮਾ ਚ ਹੋ ਗਿਆ ਬੇਟਾ ਜੀ। ਉਹ ਤੁਹਾਡੀ ਵਾਲਦਾ ਦੀ ਉਮਰ ਦੀ ਹੈ, ਹਾਂ ਠੀਕ ਹੈ, ਤੇ ਤਮੀਜ਼ ਨਾਲ ਗੱਲ ਕਰਨੀ ਹੈ। ਹਾਂਜੀ ਅੱਛਾ ਜੀ। ਜੇ ਨਹੀਂ ਕਿਤੇ ਹੋਰ ਪਾਸੇ ਕਰਕੇ ਗੱਲਾਂ ਪੁੱਛ ਕੇ ਐਂਡ ਤੇ ਆਪਣੇ ਨਿਯਾਮ ਅੱਗੇ ਕਰਨਾ ਹੀ। ਅੱਛਾ ਇੱਕ ਮਿਸਾਲ, ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ, ਜੇ ਮੁੰਡੇ ਦੇ 5-7 ਚੈਨਲ ਹੋਣ YouTube ਦੇ, ਉਹਦਾ ਵੀ ਰਿਸ਼ਤਾ ਵੈਸੇ ਹੀ ਪੁੱਛ ਰਿਹਾ। ਦੌਰ ਨਹੀਂ ਚੱਲਦਾ। ਕਿਹਦਾ ਨਹੀਂ ਚੈਨਲ ਹੈਗਾ ਅੱਜ ਕੱਲ? 4-5 ਨਹੀਂ ਹੈਗੇ ਕਿਸੇ ਦੇ ਵੀ। ਹੈਗੇ ਆ ਯਾਰ। ਇੱਥੇ ਕਿਤੇ ਇਹ ਹੈ ਇੱਥੇ ਪਹਿਲੇ ਦੇ ਹਾਲੇ 800 ਸਬਸਕ੍ਰਾਈਬਰ ਨਹੀਂ ਹੁੰਦੇ, ਅਗਲੇ ਦੂਜਾ ਖੋਲ ਲੈਂਦੇ ਆ। ਅੱਲਾ ਹਾਂਜੀ ਪਰ ਮੈਂ ਸਮਝ ਨਹੀਂ ਸਕਦਾ ਕੀ ਕਹਿੰਦੇ ਸੀ ਭਾਈ। ਅੱਜ ਜਿਹਦੇ 4-5 YouTube ਦੇ ਚੈਨਲ ਹੋਣ ਔਰ ਸਾਰਿਆਂ ਚੋਂ ਥੋੜੇ ਬਹੁਤ ਪੈਸੇ ਵੀ ਆਉਂਦੇ ਹੋਣ, ਦੁਬਈ ਵੀ ਆਂਦਾ ਜਾਂਦਾ ਹੋਵੇ ਕਹਿ ਦੋ। ਨਹੀਂ ਉਹ ਫਿਰ ਇਦਾਂ ਲੱਗਣਾ ਜਿਵੇਂ ਮੈਂ ਆਪਣੀ ਗੱਲ ਕਰ ਰਿਹਾ। ਇਹ ਤੇ ਮੈਂ ਆਪਣੀ ਕਰ ਹੀ ਨਹੀਂ ਰਿਹਾ। ਅੱਛਾ ਚਲੋ। ਤੇ ਤੁਸੀਂ ਉਹ ਮਤਲਬ ਪੈਸੇ ਬੋਏ ਵੀ ਠੀਕ ਆਉਂਦੇ ਹੋਣ, ਘਰ ਵੀ ਲੈ ਕੇ ਦੇ ਸਕਦਾ ਹੋਵੇ, ਹਿਸਾਬ ਕਿਤਾਬ ਵੀ ਸਾਰਾ ਠੀਕ ਹੈ ਨਾ, ਵੀ ਖਰਚਾ ਖੁਰਚਾ ਵੀ। ਹਾਂਜੀ ਪਿਛਲੀਆਂ ਨਾਲੋਂ ਵੀ ਓਕੇ ਹੋ ਗਿਆ ਹੋਵੇ, ਲਿਖ ਲਿਖਾਈ ਸਾਰਾ ਕੁਝ। ਕਲੀਅਰ। ਅੱਛਾ ਯਾਰ ਤੁਸੀਂ ਕਰ ਲਓ ਫਿਰ ਗੱਲ ਯਾਰ।
ਮੈਂ ਮੁਆਸ਼ਰੇ ਦੀ ਗੱਲ ਕਰ ਰਿਹਾ। ਉਹ ਹਾਏ ਹਾਏ ਮੁਆਸ਼ਰ ਚ ਇਕੱਲੇ ਤੁਸੀਂ ਹੋਈ ਹੋ। ਬ੍ਰੌਡਕਾਸਟ ਵੀ ਕੀਤੇ ਹੁਣ ਸਾਰਿਆਂ ਯਾਰ ਨੇ। ਇਹ ਕਿਹੜਾ ਮੁਆਸ਼ਰਾ ਜਿਹੜਾ ਸਿਰਫ ਸ਼ੇਖ ਹਾਂ ਔਰ ਉਹਦੇ YouTube ਚੈਨਲ ਨੇ ਹਾਂ। ਔਰ ਉਹ ਨਵਾਂ ਘਰ ਵੀ ਲੈ ਕੇ ਘਰ ਦੇ ਵੀ ਲੈ। ਸਕਦਾ, ਇਹ ਮੁਆਸ਼ਰਾ ਸਾਰਾ ਨਹੀਂ ਇਹ ਕਰ ਸਕਦਾ ਭਾਜੀ। ਚਲੋ ਤੁਸੀਂ ਫਿਰ ਕੋਈ ਗੱਲ ਪੁੱਛ ਲਓ। ਮੈਂ ਕਿਹਾ ਮਾਂ ਜੀ ਇਹ ਦੰਦ ਬੜਾ ਮੂੰਹ ਬੜਾ ਚੜਾਇਆ। ਓਏ ਉਹ ਰਿਸ਼ਤੇ ਕਰਾਉਣ ਵਾਲੀ ਮਾਈ ਆ ਸਾਰਿਆ, ਤੂੰ ਉਹਦੇ ਨਕਸ਼ਨਾਨਾ ਦੀ ਨੁਕਸ ਕੱਢੀ ਜਾਂਦਾ। ਮੈਂ ਕਿਹਾ ਮੈਂ ਤੁੜਕਾ ਚੜਨ ਰਿਹਾ। ਓ ਯਾਰ ਇਹ ਜੀ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਤਾਈ ਜੀ, ਇਹ ਜਿਹੜੇ ਵੱਡੇ ਦੇ ਚੈਨਲ ਵੀ ਆ ਤੇ ਪਹਿਲੇ ਵੀ ਕੋਈ ਵਿਆਹ ਹੋਏ ਆ, ਉਹਦੇ ਬਾਰੇ ਰਿਸ਼ਤਾ ਹਾਂ ਹੈ ਰਿਸ਼ਤਾ ਤਾਂ ਹੈ, ਮੈਂ ਕਰਾ ਦੂੰ। ਹਾਂ ਪਰ ਕੱਲ ਕਲਾ ਦੂੰ ਜੇ ਉਹਨੇ ਕੋਈ ਵੀਡੀਓ ਬਣਾਤੀ ਫੇਰ ਮੈਨੂੰ ਨਾ ਗਈ ਨਹੀਂ ਹੋਰ ਕੇ ਕਿਸੇ ਚੈਨਲ ਤੇ ਬੈਠੀ ਹੋਵੇ ਇੰਟਰਵਿਊ ਦੇ ਉਹ ਰਹੀ ਮਾਂ ਹੋਵੇ। ਜੀ ਕੁੜੀ ਦੇਖੋ ਮੇਰੀ ਗੱਲ ਸੁਣੋ, ਆਪਾਂ ਨਿਕਾਹ ਕਰਨਾ, ਇਹ ਤਾਂ ਤੂੰ ਨਾ ਅੱਗੇ ਤੇ ਵੀ ਕਰਦਾ। ਨਾ ਤੇ ਕੱਢ ਕੇ ਲਿਆਉਣੀ ਆ, ਨਾ ਕੋਈ ਜ਼ੋਰ ਜ਼ਬਰਦਸਤੀ ਆ, ਨਾ ਉਹਦੇ ਕੋਲ ਕੋਈ ਚੀਜ਼ ਲੁਕਾਉਣੀ ਆ। ਠੀਕ ਆ, ਨਿਕਾਹ ਕਰਨਾ ਵਾ, ਨਿਕਾਹ ਤੋਂ ਬਾਅਦ ਉਹ ਆ ਵੀ ਕੀ ਕਰ ਲੂਗੀ? ਇਹੀ ਕਹੂਗੀ ਨਾ ਵੀ ਨਿਕਾਹ ਕੀਤਾ ਤੇ ਕੀ ਇਹਦੇ ਚ ਕੀ ਬੁਰਾਈ ਆ? ਨਾਲੇ ਸਰ ਉਹ ਲੜਕੀ ਵੀਡੀਓ ਬਣਾ ਵੀ ਦੇਵੇ, ਨਾਲ ਕੋਈ ਲੜਕਾ ਨਾ ਚਬਲ ਹੋਵੇ ਫੇਰ ਖੈਰ। ਹਾਂ ਮਾਂ ਜੀ ਉਹ ਮੁਬਾਰਕ ਹੋਏ ਮਾਈ ਦਾ ਹੱਥ ਸੈੱਟ ਹੋਈ ਜਾਣ ਡਿਆ, ਵੇਖੋ ਐ ਸਲੋ ਹੋ ਗਿਆ। ਕੋਈ ਗੱਲ ਨਹੀਂ। ਹੁਣ ਭਾਜੀ ਚਲੋ ਤੁਸੀਂ ਕਰ ਲਓ, ਮੇਰੀ ਤੇ ਤੁਹਾਨੂੰ ਤਕਲੀਫ ਪੈਂਦੀ ਹਰ ਗੱਲ ਦੀ, ਤੁਸੀਂ ਕਰ ਲਓ। ਤੇਰੇ ਕੋਲ ਕੋਈ ਕੜਕ ਜਿਹਾ ਰਿਸ਼ਤਾ ਹੈ ਮਾਈ ਚਲਾਈ? ਆਹੋ ਕਮਾਈ ਚਲਾਈ ਕਰ ਪਤਾ ਨਾ ਦੰਦ ਫੜ ਲੈਣਾ ਕੰਦੀ ਤਾਂ ਜਲਦੀ ਆ ਕਿ ਮੈਂ ਤੂੰ ਮਾਰ ਗੱਲਾਂ ਕਰਦਾ। ਤੂੰ ਮੈਨੂੰ ਤਮੀਜ਼ ਨਾ ਪੁੱਛ, ਲੋਕੀ ਤਾਂ ਸਾਡੇ ਭਾਈ ਜਾਂਦੇ ਨੂੰ ਚਾਹ ਬਿਸਕੁਟ ਬੋਤਲਾਂ ਰੱਖਦੇ ਆ ਫੇਰ ਗੱਲ ਕਰਦੇ ਆ। ਵੇਖਿਆ, ਇਸੇ ਤੋਂ ਮੈਂ ਪੁੱਛ ਰਿਹਾ ਸੀ ਕਿ ਤੁਹਾਨੂੰ ਨਹੀਂ ਅਕਲ ਮੌਤ ਹੈਗੀ। ਹੁਣ ਸਮਝ ਆਈ? ਚਲੋ ਤੁਸੀਂ ਆਪਣਾ ਚਲੋ ਪੁੱਛ ਲਓ। ਐਮ ਆਈ ਹੋਲਡਨ ਮੇਰਾ ਰਿਸ਼ਤਾ ਲੱਭਣਾ ਤੇ ਇੱਕ ਗਵਾਚਾ ਕਿਤੇ ਨਿਸ਼ਾਨੀਆਂ ਕਿਤੇ ਦੱਸ। ਸਿੱਟ ਬੈਠਾ ਕੀ ਰਿਸ਼ਤਾ ਹੋ ਗਿਆ ਤੁਹਾਨੂੰ? ਨਿਸ਼ਾਨੀਆਂ ਦੱਸ ਤੂੰ। ਕਿੱਥੇ ਗਿਆ ਸੀ ਤੂੰ? ਉੱਥੇ ਦਾ ਲੱਭ ਲੈਣੇ ਸੀ। ਇਹਦਾ ਰਿਸ਼ਤਾ ਲੱਭਣਾ ਤੂੰ ਕਿਤੇ ਰੱਖ ਕੇ ਭੁੱਲ ਗਿਆ ਵਾ। ਪੇਟੀ ਥੱਲੇ ਦੇਖ। ਮੈਂ ਤੇਰੀ ਇੱਜ਼ਤ ਕਰਨ ਦਿਆਂ ਮੈਂ, ਬਾਕੀ ਤੂੰ ਓਏ ਨਹੀਂ ਤਮੀਜ਼ ਤੂੰ ਮੈਨੂੰ ਮਾਰ ਲੈ ਕੰਜਰਾ, ਤੂੰ ਮੈਨੂੰ ਮਾਰ ਲੈ ਜੇ ਮੈਂ ਤੇ ਆ ਲਿਆ ਤੂੰ ਮੈਨੂੰ ਮਾਰ ਕੰਜਰਾ। ਇੱਜ਼ਤ ਕਰਦੇ ਤੂੰ ਮੇਰੀ ਜਾਨ ਸੇ ਲੈ ਤੇਰੇ ਜੋਤ ਪੜਿਆ ਕੇ ਓ ਯਾਰ ਭਾਬੀ ਆ ਕਰ, ਤੇਰੀ ਮਾਵਾ ਦੀ ਉਮਰ ਤੇ ਉਹੀ ਚਬਲਾ ਮਾਰਦੇ ਨੇ ਤੁਸੀਂ, ਦਬਾਤਾ ਨਾ ਮਾਈ ਰਵਾਤੀ ਚਬਲੇ ਦੀ ਚੰਗੇ ਨਾ। ਅੱਛਾ ਇਹ ਦੱਸੋ, ਤੁਸੀਂ ਨਾ ਕਰੋ ਯਾਰ, ਉਮਰ ਦਾ ਵੀ ਤਕਾਲਾ ਵਾ। ਮਾਂ ਜੀ ਨਾਖੂਨ ਤੁਹਾਡੇ ਟਰੱਕ ਡਰਾਈਵਰ ਵਰਗੇ ਆ। ਕਹਿੰਦੇ ਯਾਰ ਤੂੰ ਮਾਈ ਦੀ ਮਤਲਬ ਜੋ ਉਹ ਕੰਮ ਕਰਦੀ ਉਹਦੇ ਚ ਗੱਲਬਾਤ ਕਰ। ਨਹੀਂ ਮੈਂ ਉਹੀ ਤੂੰ ਮਾਈ ਤਿਆਰ ਕਰਨ ਆਇਆ ਮਾਈ ਘਰੋਂ, ਵੀ ਇਹ ਦੰਦ ਵੀ ਆਇਆ ਦੇਖੋ ਤੇ ਵੀ ਉਹ ਤਾਂ ਫਿਰ ਉਹੀ ਗੱਲ। ਤੇ ਤੂੰ ਕੀ ਹੈ? ਤੂੰ ਮਤਲਬ ਤੇਰਾ ਕੀ ਹੈ ਸਿਸਟਮ? ਕੀ ਕਰਨਾ ਤੂੰ ਮਾਈ ਨੂੰ ਸਜਾ ਕੇ, ਨੌ ਕਟਾ ਕੇ, ਦੰਦ ਠੀਕ ਕਰਾ ਕੇ ਕੀ ਕਰਨਾ? ਉਸਤਾਦ ਜੀ ਦੋਗਲੇ ਦੇ ਤੇਰੀ ਘਰ- ਮਾਈ ਦੇ ਉੱਤੇ ਅੱਖਾਂ ਫਿੱਟ ਹੈ। ਲੱਖ ਅੱਖ ਲਾਣ ਤੇ ਤੂੰ ਆਪਣੇ ਗੱਲ ਕਰ। ਮੈਂ ਕਿਹਾ ਚਾਚੇ ਤਾਜ ਵਾਸਤੇ ਮਾਈ ਦਾ ਹੀ ਗੁੜ ਉਹ ਕਰ ਲਾਂਗੇ, ਕੋਈ ਨਹੀਂ। ਯਾਰ ਚੁੱਪ ਕਰ ਜਾ, ਮੈਨੂੰ ਪੁੱਛ ਲਾਂਦੇ ਮਾਂ ਜੀ ਮੇਰਾ ਹਦਾਇਤ ਆ ਤੇਰੇ ਜਿਹੜੇ ਮੇਰੇ ਪੋਤੇ ਆ। ਹੈ ਤੇਰੇ ਜਿਹੜੇ ਮੇਰੇ ਪੋਤੇ ਆ। ਹਾਂ ਉਹ ਬੜਾ ਕਿਤੇ ਵੀ ਟਾਈਗਰ ਸ਼ਰਮ ਜੰਮੇ ਹੋਣੇ ਇਦਾਂ ਦੇ ਹੋਣਾ ਵੀ ਹਾਂ। ਮਾਂ ਜੀ ਮੇਰਾ ਰਿਸ਼ਤਾ ਕਰਾਓ, ਐਡਵਾਂਸ ਤੁਹਾਨੂੰ ਨਸਵਾਰਾਂ ਦਾ ਪੈਕਟ। ਠੀਕ ਆ, ਤੇਰੀ ਖੁਆਇਸ਼ ਪੂਰੀ ਹੋਏਗੀ। ਸਿਗਰਟ ਦਾ ਡੱਬਾ। ਹਾਂ ਸਿਗਰਟ ਦਾ ਡੱਬਾ। ਓਏ ਤੇਰੀ ਕੀ ਹੁੰਦਾ ਵਾ? ਹਿਆ ਕਰਿਆ ਕਰੋ, ਤੁਹਾਡੀ ਮਾਂ ਦੀ ਉਮਰ ਦੀ ਤੇਰੀ ਆ, ਦੇਖ ਲਓ ਜੀ ਕਰ ਸੋ। ਤੁਹਾਡੀ ਖੁਆਇਸ਼ ਪੂਰੀ ਹੋਏਗੀ। ਹਾਂ। ਉਸਤਾਦ ਜੀ ਨੂੰ ਕਹੋ ਗੁੰਗੀ ਦਾ ਰਿਸ਼ਤਾ ਹੋਵੇ, ਬੋਲੇ ਨਾ ਅੱਗੇ ਬਸ। ਓ ਕਿਉਂ? ਹਾਂ। ਗੂੰਗੀ ਦਾ ਕੋਈ ਰਿਸ਼ਤਾ ਹੈ? ਗੂੰਗੀ ਦਾ ਮੈਂ ਕਰਾ ਤਾਂ ਦਵਾ ਪਰ ਤੇ ਮਾਰ ਦੇਣੀ ਆ। ਕਿਉਂ ਜੀ, ਮੈਂ ਕਾ ਮਾਰ ਦੇਣੀ? ਨਹੀਂ ਨਹੀਂ ਮੈਨੂੰ ਦੱਸ ਨਹੀਂ ਸਕਦੇ ਜੇ ਮੈਨੂੰ ਭੁੱਖ ਲੱਗੀ ਆ। ਹਾਂ ਸੂਟ ਲੈ ਕੇ ਦੇ, ਹਾਂ ਮੇਰੇ ਦਰਦ ਹੁੰਦੀ ਆ। ਨਹੀਂ ਨਹੀਂ, ਉਹ ਜਦੋਂ ਨਹੀਂ ਦੱਸੇਗਾ ਤਾਂ ਉਹ ਇਸ਼ਾਰਿਆਂ ਨਾਲ ਸਮਝੇ। ਸਾਨੂੰ ਖੁਸ਼ਹਾਲ ਘਰਾਣੇ ਚੋਂ ਗੂੰਗੀ ਚਾਹੀਦੀ ਆ, ਜਿਹੜੀ ਹੱਸੇ ਵੀ। ਹਾਂ ਹਾਂ ਹੈ ਅਖਾਮਦ ਨੂੰ ਵੇਖੇ ਤੇ ਹੱਸੇ। ਹਾਂ ਵਾਹ ਸਮਝ ਆ ਰਹੀ ਹੈ? ਬਹੁਤ ਅੱਛਾ। ਹਾਂਜੀ, ਵੀ ਇਹ ਕਰੈਕਟਰ ਆ, ਇਹ ਖੁਸ਼ ਹੋਵੇ ਇਹਨੂੰ ਵੇਖ ਕੇ, ਉਹਦਾ ਹਾਸਾ ਨਿਕਲ ਜਾਏ। ਬਸ ਸਾਨੂੰ ਇੰਜ ਦੀ ਗੂੰਗੀ ਚਾਹੀਦੀ। ਦੇਖ ਉਹ ਦੇਖੋ ਉਹਦਾ ਮੂੰਹ ਵੀ ਦੇਖ ਲਓ, ਤੁਹਾਡਾ ਨਹੀਂ ਨਿਕਲ ਰਿਹਾ ਹੱਸ ਨਿਕਲਦਾ ਰਿਹਾ। ਹਾਂ ਤੇ ਫਿਰ ਗੂੰਗੀ ਨੇ ਤਾਂ ਬਹੁਤਾ ਹੱਸਣਾ। ਇਹਦੀਆਂ ਅੱਖ ਦੇ ਜਿਹਨੇ ਇਹਨੇ ਜਦੋਂ ਇੰਜ ਕਰਨਾ ਵਾ, ਗੂੰਗੀ ਨੇ ਹੱਸਣਾ। ਐ ਰੋਟੀ ਬਣਾਵੇ ਮੇਰੀ ਅੱਛੀ ਵਾਲੀ ਐ ਕਰਕੇ ਇਹ ਦੇਖੋ ਇਹ ਦੇਖੋ। ਹਾਂ 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 ਮੁੰਡਾ ਤਾਂ ਚੁਗਲੀ ਲੱਗਦਾ। ਹਾਂ ਚੁਗਲੀ ਆ। ਮਾਂ ਜੀ ਲੱਗਦਾ ਹੀ ਆ। ਹਾਂ ਚੁਗਲੀ ਹੈ ਮੁੰਡਾ। ਅੱਛਾ ਏਦਾਂ ਕਰੋ, ਨਹੀਂ ਗੂੰਗੀ ਨਾ ਹੋਵੇ, ਵਿੱਚ ਵਿੱਚ ਕਿਤੇ ਕਿਤੇ ਬੋਲਦੀ ਹੋਵੇ ਥੋੜੀ ਥੋੜੀ। ਹਾਂ ਵਿੱਚ ਹਾਂ ਯਾਰ ਮੈਨੂੰ ਆ ਨਹੀਂ ਸਮਝ ਆਉਂਦੀ ਮਾਂ ਜੀ, ਇਹ ਝੁਰੀਆਂ ਕਿ ਮੁੱਛਾਂ ਵਧੀਆਂ ਵਾ? ਉਹ ਯਾਰ ਤੈਨੂੰ ਕੀ ਤਕਲੀਫ ਆ? ਉਸਤਾਦ ਜੀ ਮੇਰੀਆਂ ਮਾਂ ਤੈਨੂੰ ਕੀ ਤਕਲੀਫ ਆ? ਮਾਵਾਂ ਜਦੋਂ ਆ ਜਾਂਦੀਆਂ ਉਹਨਾਂ ਦਾ ਕੋਈ ਥੋੜਾ ਜਿਹਾ ਹਜਾ ਵੀ ਕਰੀਦਾ ਵਾ। ਗੱਲ ਇਹ ਆ ਬਈ, ਕਿਸੇ ਐਸੇ ਮੁੰਡੇ ਦਾ ਰਿਸ਼ਤਾ ਹੈ ਤੇਰੇ ਕੋਲ ਜਿਹਨੇ ਜੁੱਤੀਆਂ ਦਾ ਕੰਮ ਵੀ ਜਾਣਦਾ ਹੋਵੇ, ਕੱਪੜੇ ਦਾ ਵੀ ਜਾਣਦਾ ਹੋਵੇ, ਲੈਮਨ ਦਾ ਵੀ ਜਾਣਦਾ ਹੋਵੇ। ਹਾਂ
ਹੱਥ ਪੜਿਆ ਹੋਵੇ ਤੇ ਉਹਦਾ ਸਾਡਾ ਰਜ਼ਾਬਾਦ ਵੀ ਹੋਵੇ ਹਨਾ। ਹਾਂਜੀ, ਡਾਲੇ ਛੱਡ ਕੇ ਆਉਂਦਾ ਹੋਵੇ, ਲੈ ਕੇ ਆਉਂਦਾ ਹੋਵੇ, ਹੈ ਲੈਮਨਾਂ ਦੇ। ਹਾਏ ਮੈਂ ਸਦਕੇ ਜਾਵਾਂ। ਹੋ ਹੈ ਹੀ ਮਾਈ ਕੋਈ ਰਿਸ਼ਤਾ? ਸ਼ਾਇਦ ਦਾ ਕਾਰੋਬਾਰ ਹੋਵੇ, ਹੈ। ਇਹ ਮੈਨੂੰ ਕਿਉਂ ਏਦਾਂ ਲੱਗਦਾ ਮਾਈ ਨੇ ਇੱਥੇ ਕੋਠੀਆਂ ਬੰਗਲੇ ਬਣਾ ਲੈਣੇ ਆ ਇਸ ਭਾਈ ਦੇ ਰਿਸ਼ਤੇ ਕਰਾ ਕੇ। ਹਰਕਤ ਬੀਬੀ, ਹਰਕਤ ਕਰ। ਰੁਪਈਆ ਦਿਆਂਗਾ ਤੈਨੂੰ 20,000। ਓਏ ਠੀਕ ਆ। ਸੂਟ ਲੈਦਾ, ਜੁੱਤੀਆਂ ਲੈਦਾ, ਮਠਿਆਈ ਲੈਦਾ, ਠੀਕ ਆ, ਆਉਣ ਜਾਣ ਦਾ ਕਿਰਾਇਆ ਲੈਦਾ, ਗੱਡੀ ਦਿਆਂਗਾ, ਡਰਾਈਵਰ ਦਿਆਂਗਾ, ਓਹੋ ਤੇਲ ਤੂੰ ਪਵਾਉਣੀ ਆ, ਠੀਕ ਆ। ਉਹਦੇ ਵਿੱਚ ਤੂੰ ਜਿੰਨੇ ਚੱਕਰ ਲਾਉਣੇ ਆ ਲਾ ਕੇ ਉਹਨਾਂ ਨੂੰ ਦੱਸ। ਮੁੰਡੇ ਦੀ ਤਸਵੀਰ ਤੈਨੂੰ ਮੈਂ ਸੈਂਡ ਕਰ ਦਿਆਂਗਾ। ਨਹੀਂ ਆਪੇ ਨੱਟ ਤੇ ਦੇਖ ਲੈਣਗੇ। ਉਹ ਮੁੰਡਾ ਨਾ ਕਹੋ, ਮੁੰਡਾ ਤੇ ਨਾ ਕਹੋ ਕਿਉਂ? ਮਰਦ ਕभी ਬੂੜਾ ਨਹੀਂ ਹੋਤਾ। ਨਾਲੇ ਜਿੰਨੀਆਂ ਤੁਸੀਂ ਸਹੂਲਤਾਂ ਦੱਸਦੀਆਂ ਦਿਲ ਕਰੇ ਮਾਈ ਘੁੰਗੜ ਕੱਢ ਕੇ ਬਹਿ ਜਾਵੇ ਤੁਹਾਡੇ ਅੱਗੇ। ਮੈਂ ਆਪਣੀ ਗੱਲ ਨਹੀਂ ਕਰ ਰਿਹਾ। ਮੈਂ ਸਾਈ ਤੁਸੀਂ ਆਪਣੀ ਵੀ ਕਰ ਰਹੇ ਹੋ, ਸਾਡੇ ਕੋਲ ਖਾ ਕਿਉਂ ਲਓ। ਕਰ ਰਹੇ ਹੋ? ਮੈਂ ਮੁੰਡੇ ਤੋਂ ਮਨਾ ਕਰ ਰਿਹਾ, ਉੱਤੋਂ ਮਰਦ ਵੀ ਬਣੀ ਜਾ ਰਹੇ। ਹਾਂਜੀ, ਉਹ ਕਿੰਨੀਆਂ ਫੈਸਿਲਿਟੀਆਂ ਦੱਸਦੀਆਂ ਮਨ। ਤੁਸੀਂ ਬਜ਼ੁਰਗ ਹੋ। मर्द यूट्यूब वाला, मैं हूँ मर्द यूट्यूब वाला। ਹੋ मर्द को स्ट्राइक। मुझे दुश्मन क्या मारेगा, मेरा दोस्त है ऊपर वाला। ਇਹ ਦੇਖੋ ਮਾਂ ਜੀ ਨੂੰ ਹੁਣ ਸਿੱਧਾ ਬਿਠਾਓ। ਮਾਂ ਜੀ ਨੇ ਕਿਤੇ ਬਰਫ ਵਾਲਾ ਫਟਾ ਲਾਇਆ ਵੀ ਕਿੱਦਾਂ ਬੈਠੇ ਦੇਖ ਪਾ। ਇਹ ਮੁੰਡਾ ਤੋਂ ਬੰਦੀ ਆ ਵੇ। ਇਹ ਮਖੌਲੀਆ ਮੁੰਡਾ ਹੀ। ਮੈਂ ਹੁਣ ਨਾ ਨਾ ਇਹ ਨਾ ਕਹੀਂ, ਇਹ ਨਾ ਕਹੀਂ। ਫਿਰ ਮਾਂ ਜੀ ਝੁਰੀਆਂ ਕਿ ਅਲਜਬਰਾ ਦੀਆਂ ਬਰੈਕਟਾਂ ਪਾਈਆਂ ਵਾ। ਅੱਛਾ, ਇਹਦਾ ਥੋੜਾ ਜਿਹਾ ਮਸਲਾ ਦੱਸੋ ਕਿ ਤੁਸੀਂ ਇੰਨੇ ਵਿਆਹ ਕਰਾਏ ਨੇ, ਇੰਨਾ ਤਜਰਬਾ ਤੁਹਾਡਾ, ਕਿ ਜਦੋਂ ਵਿਆਹ ਤੋਂ ਬਾਅਦ ਬੁੱਢੀ ਥੋੜਾ ਬੋਲਣ ਲੱਗ ਪਵੇ, ਮਾਰਨ ਲੱਗ ਪਵੇ, ਰੋਹ ਪਾਉਣ ਲੱਗ ਪਵੇ, ਉਹਦਾ ਕੀ ਹੱਲ ਆ? ਆ ਜਦੋਂ ਉਹਨੂੰ ਦੇਣਾ ਹੀ ਕੁਛ ਨਹੀਂ ਤੁਹਾਡੇ ਜੁੱਤੀਆਂ ਹੀ ਮਾਰਦੀਆਂ। ਆ ਦੇਖਦਾ ਸੀ ਮੈਨੂੰ ਤਾਂ ਲੱਗਦਾ ਛੱਡ ਹੀ ਤੇਰੀਆਂ ਬਾਵਾ ਕੇ ਤੇ ਬੈਠਾ ਐ ਘਰ ਆਟਾ ਨਾ ਦਾਣਾ ਹੈ। ਮਾਈ ਹਲਕੀ ਜੀ ਨਜੂਮੀ ਟੈਪ ਵੀ ਹੋ ਵੀ। ਇੱਥੇ ਆ ਕੇ ਡੰਡਾ ਦੀ ਰੋਟੀ ਪਾੜਦਾ ਵੇ ਤੇ ਮੈਂ ਜਿੱਧਰ ਹੀ ਖਾਣੇ ਉਹਨੂੰ ਗਾਲਾਂ ਹੀ ਸੁੱਟੀਆਂ। ਵਿਚਾਰੀ ਭੁੱਖੀ ਬੈਠੀ ਹੁੰਦੀ ਹੈ ਨਾਲ ਦੇ ਗਵਾਂਢੀਆਂ ਦੀ ਆਸ ਤੇ ਵੀ ਸਾਲਣ ਪੱਕੇ ਤਾਂ ਮੈਂ ਉਹਦਾ ਕੋ ਰੋਟੀ ਮੰਗਾ। ਹਾਂਜੀ ਕਾਲੂ ਜੀ ਬਸ ਮਾਈ ਨੇ ਪਛਾਣੀ। ਆ ਕੁੜੀਆਂ ਦੀਆਂ ਬੜੀਆਂ ਖਵਾਇਸ਼ਾਂ ਹੁੰਦੀਆਂ ਮੁੰਡਿਆ। ਅੱਛਾ ਮਾਈ ਦਾ ਨੈਟਵਰਕ ਬੜਾ ਤੇਜ਼ ਆ। ਹਰਕਤ ਬੀਬੀ, ਕਦੀ ਏਦਾਂ ਵੀ ਹੋਇਆ ਵੀ ਕੋਈ ਰਿਸ਼ਤਾ ਤੁਸੀਂ ਕਰਾਇਆ ਹੋਵੇ ਹਾਂ ਤੇ ਉਹਦੇ 'ਚ ਕੋਈ ਮਸਲਾ ਬਣ ਜਾ ਹੋਵੇ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੋਵੇ ਵੀ ਮੈਂ ਇੱਕ ਰਿਸ਼ਤਾ ਕਰਾਇਆ ਸੀ ਤੇ ਉਹਦੇ 'ਚ ਮਸਲਾ ਬਣ ਗਿਆ, ਕੱਲ ਨੂੰ ਕੰਮ ਖਰਾਬ ਹੋ ਗਿਆ ਬਹੁਤਾ? ਕਿੰਨੇ ਰਿਸ਼ਤੇ ਤੁਹਾਡੇ ਕਰਾਏ ਅੱਜ ਤੱਕ ਜਿਹੜੇ ਹੁਣ ਤੱਕ ਤੋੜ ਚੜੇ ਆ? ਅੱਲਾ ਦੀ ਰਹਿਮਤ ਦੇ ਨਾਲ ਮੇਰੇ ਕੋਈ ਗਿਣਤੀ ਨਹੀਂ। ਐਡੇ ਰਿਸ਼ਤੇ ਕਰਾਤੇ ਤੋੜ ਚੜੇ। ਇੱਕ ਰਿਸ਼ਤਾ ਮਰ ਜਾਣਿਆਂ ਨੇ ਮੇਰੇ ਨਾਲ ਹੀ ਝੂਠ ਬੋਲਦਾ ਖਾਨਦਾਨ ਸੀ ਉਹਨਾਂ ਦਾ ਚੱਲਦੇ ਸੀ। ਨਹੀਂ ਨਹੀਂ, ਹੁਣ ਮੈਂ ਹੋਰ ਗੱਲ ਕਰ ਰਿਹਾ, ਉਹਦੀ ਮੁੱਕ ਗਈ ਹੈ ਗੱਲ। ਹੈ ਉਹ ਪਹਿਲੇ ਕੀਤੀ ਸੀ ਮੈਂ, ਓਹੋ ਹੁਣ ਹੋਰ ਮੈਂ ਅਗਲੀ ਗੱਲ ਸ਼ੁਰੂ ਹੋ ਗਈ। ਹੁਣ ਨਵੀਂ ਦੱਸੋ। ਕੋਈ ਨਹੀਂ ਉਹ ਖਾਨਦਾਨ ਸੀ। ਅੱਛਾ, ਤੇ ਕੀ ਹੋਇਆ ਉੱਥੇ? ਉਹਨਾਂ ਦੇ ਮੁੰਡੇ ਦੇ ਸੀ ਵਾਲ ਵੱਡੇ ਵੱਡੇ। ਅੱਛਾ, ਮੈਂ ਕਿਹਾ ਇਹ ਕਾਹਦੋਂ ਲੱਗੇ ਆ? ਕਹਿੰਦੇ ਮੈਂ ਤਾਂ ਫੈਸ਼ਨ ਆ। ਹਾਂ ਹੈ ਉਹ ਕਰਦੇ ਕਰਾਦੇ ਕੁੜੀ ਵਾਲਿਆਂ ਨੂੰ ਦਿਖਾਇਆ ਕਹਿੰਦੇ ਮੁੰਡਾ ਵਾਲ ਕਟਾਵੇ ਆਪਣਾ ਹੁਲੀਆ ਕੋਈ ਬੰਦੇ ਵਾਲਾ ਕਰੇ। ਹਾਂ ਹੈ ਉਹਨਾਂ ਨੇ ਕਟਾ ਕਟੂ ਦਿੱਤੇ ਵਕਤੀ ਤੌਰ ਤੇ। ਆ ਬਾਅਦ ਚੋਂ ਪਤਾ ਲੱਗਿਆ ਮੁੰਡਾ ਪਿੰਡੀ ਜਾਂਦਾ ਸੀ, ਉੱਥੇ ਨੱਚਦਾ ਸੀ, ਕੁਚਰਾ ਬਣ ਕੇ ਉੱਥੇ ਮੇਕਅਪ ਕਰਕੇ ਉੱਥੇ ਸੜਕਾਂ ਤੇ ਮੰਗਦਾ ਫਿਰਦਾ ਸੀ। ਉਹ ਰਿਸ਼ਤਾ ਮੈਂ ਐਸਾ ਕਰਾਇਆ ਮੈਂ ਹਜੇ ਤਾਈਂ ਮੈਨੂੰ ਬਦਵਾਵਾ ਦਿੰਦੀ ਆ ਕੁੜੀ। ਅੱਛਾ, ਵੈਸੇ ਇਹਨਾਂ ਨੂੰ ਬਹੁਤ ਬਦਦੁਆਵਾਂ ਪੈਂਦੀਆਂ। ਸਹੀ ਗੱਲ। ਇਹ ਵਿਚਾਰੇ ਰਿਸ਼ਤਾ ਹੋ ਜਾਂਦਾ, ਅੱਗੋਂ ਬੱਚੇ ਵੀ ਹੋ ਜਾਂਦੇ ਆ। ਜਦੋਂ ਗੱਲ ਆਉਂਦੀ ਹੈ ਇਹ ਕਿਸ ਬਗੈਰਤ ਨੇ ਵਿਚੋਲੇ ਨੇ ਰਿਸ਼ਤਾ ਕਰਾਇਆ। ਅੱਛਾ ਹਰਕਤ ਬੀਬੀ ਜੀ, ਆਪਣੇ ਵਿਆਹ ਦੇ ਬਾਰੇ 'ਚ ਤੇ ਕੋਈ ਦੱਸੋ। ਹਾਂ ਮੇਰਾ ਤਾਂ ਪੁੱਛੀ ਕੁਛ ਨਾ, ਮੇਰਾ ਤਾਂ ਵਿਆਹ ਤੇ ਵਿਆਹ ਹੋਇਆ। ਇਹ ਤੇ ਗੁਨਾਹ ਨਹੀਂ। ਉਹ ਨਹੀਂ ਵਿਆਹ ਦਿਆ ਮੇਰਾ ਕਿਤੇ ਟਿਕਦਾ ਨਹੀਂ ਸੀ ਵਿਆਹ। ਕੋਈ ਨਾ ਕੋਈ ਨੁਕਸ ਨਿਕਲ ਆਉਂਦਾ ਸੀ, ਤਲਾਕ ਹੋ ਜਾਂਦੀ ਸੀ। ਅੱਛਾ ਮੇਰੇ 9 ਵਿਆਹ ਹੋਏ ਸੀ। ਓਹੋ ਉਹ ਨੋ। ਤੁਸੀਂ ਇੱਥੇ ਆ ਜਾਓ। ਤੁਸੀਂ 4 ਵਜੇ ਅੱਗੇ ਹੋ। ਹਾਂਜੀ 9 ਵਿਆਹ ਹੋਏ ਤੁਹਾਡੇ? ਹਾਂ ਚੌਂ ਦੀ ਲੀਡ ਮਾਰਦੀ ਆ ਜੀ। ਬੰਦੇ ਹੀ ਨਹੀਂ ਸਹੀ ਨਿਕਲੇ ਸਾਰੇ ਹੀ? ਸਾਰੇ। ਕਿੱਦਾਂ? ਇੱਕ ਇੱਕ ਮੁੰਡਾ ਹੋਇਆ ਛੱਡ ਕੇ। ਪਤਾ ਨਹੀਂ ਕੀ ਬਹੁਤ ਪੈ ਗਈ। ਪਹਿਲੇ ਮੈਨੂੰ ਕਹਿੰਦੇ ਤੂੰ ਸਾਨੂੰ ਹੀਮਾ ਮੈਲੜੀ ਲੱਗਦੀ, ਤੂੰ ਸਾਨੂੰ ਛਪਰੀਆ ਵਰਗੀ ਲੱਗਦੀ। ਆ ਬਾਅਦ ਚ ਜਦੋਂ ਨਿਆਣਾ ਇੱਕ ਹੋ ਜਾਂਦਾ ਫੇਰ ਮੈਨੂੰ ਛੱਡ ਕੇ ਭੱਜ ਜਾਂਦੇ ਆ। ਅੱਛਾ, ਪਹਿਲਾ ਵਿਆਹ ਕਿਉਂ ਛੱਡਿਆ ਜਿਹੜਾ ਸਭ ਆ ਤੋਂ ਮੇਰੇ ਪਹਿਲਾਂ? ਤੇ ਜ਼ੁਲਮ ਕਰਦਾ ਸੀ। ਪਹਿਲਾ ਜਿਹੜਾ? ਹਾਂਜੀ ਚੰਗਾ, ਇਹ ਤੇ ਇਸ ਗੱਲੋਂ ਛੱਡਣਾ ਤੇ ਨਹੀਂ ਬਣਦਾ। ਸਹੀ ਗੱਲ। ਜਿਹੜਾ ਤੇਰਾ ਚਾਚਾ ਸੀ ਨਾ 14 ਸਾਲ ਪਹਿਲੇ ਜਿਹੜਾ ਮਰ ਗਿਆ ਆਖਰੀ? ਆਖਰੀ। ਅੱਛਾ, ਆਖਰੀ ਜਿਹੜਾ ਉਹ 14 ਸਾਲ ਪਹਿਲੇ ਸੀ, ਹਾਂਜੀ ਬਾਕੀ 8 ਉਸ ਤੋਂ ਪਹਿਲੇ ਸੀ। ਓਹੋ ਸਾਲ ਵਿਆਹ ਰਿਹਾ ਬਸ।
ਸਾਲ ਡੇਢ ਸਾਲ ਰਿਹਾ ਉਹ ਮੇਰੇ ਤੇ ਜ਼ੁਲਮ ਕਰਦਾ ਸੀ। ਜ਼ੁਲਮ ਅੱਛਾ ਤੇ ਦੂਜਾ ਦੂਜਾ ਜਿਹੜਾ ਸੀ ਉਹ ਮੇਰੇ ਸਿਗਟਾ ਲਾਉਂਦਾ ਸੀ ਇੱਥੇ ਬਾਅਦ ਮੇਰੇ ਸਿਗਟਾ ਬਚਾਉਂਦਾ ਸੀ। ਹਾਏ ਹਾਏ ਜ਼ੁਲਮ ਹੀ ਕਰਦਾ ਸੀ ਨਾ ਉਹ ਉਹਨੇ ਵੀ। ਬਾਅਦ ਹੀ ਐਕਸਟਰਾ ਹੀ ਸਮਝੀ ਦੱਸੋ। ਓਏ ਹੋਏ ਹੋਏ ਉਹ ਵੀ ਜ਼ੁਲਮ ਹੀ ਹੋ ਗਿਆ। ਹਾਏ ਹਾਏ ਤੇ ਕੰਮ ਕੁਮ ਨਹੀਂ ਸੀ ਕਰਦਾ ਕੋਈ। ਨਸ਼ਾ ਕਰਦਾ ਸੀ। ਤੀਸਰਾ ਤੀਸਰਾ ਇਹਦਾ ਕੰਮ ਵੀ ਕੋਈ ਨਹੀਂ ਸੀ ਉਹ ਮੰਗਦਾ ਸੀ ਵਿਹਲਾ ਸੀ। ਉਹ ਮੰਗਦਾ ਹੀ ਰਹਿੰਦਾ ਸੀ। ਮੈਂ ਮੇਰੇ ਕੋਈ ਲੈ ਜਾਂਦਾ ਜੀ ਪੈਸੇ ਦੇਈਦਾ 2 ਰੁਪਏ ਸਿਗਟਾ ਵਾਸਤੇ। 2 ਰੁਪਏ ਅੱਛਾ ਪੁਰਾਣੀ 2 ਰੁਪਏ ਹੀ ਬਹੁਤ ਸੀ। ਤੇ ਚੌਥਾ ਚੌਥਾ ਜਿਹੜਾ ਸੀ ਉਹਨੇ ਬਾਹਰ ਇੱਕ ਹੋਰ ਕੀਤਾ ਸੀ। ਉਹਨੇ ਮੇਰਾ ਧੋਖਾ ਕੀਤਾ, ਮੇਰਾ ਫਰਾਡ ਕੀਤਾ, ਮੈਨੂੰ ਨਹੀਂ ਦੱਸਿਆ। ਉਹ ਤਾਂ ਮੈਂ ਉਹਨੂੰ ਲੰਘਦੇ ਨੂੰ ਦੇਖ ਲਿਆ ਮੋਟਰਸਾਈਕਲ ਤੇ ਉਹਦੇ ਨਾਲ। ਤੇ ਤੂੰ ਕਰਨੇ ਦੀ ਗੁਜ਼ਾਰਾ ਕੀ ਸੀ? ਵਿਆਹ ਹੀ ਕੀਤਾ ਸੀ ਉਹਨੇ। ਧੋਖਣ ਕਿੱਥੇ ਬਰਦਾਸ਼ਤ ਹੁੰਦੀ ਆ। ਹਾਏ ਇਹ ਗੱਲ ਵੀ ਠੀਕ। ਤੈਨੂੰ ਪਹਿਲੇ ਨਹੀਂ ਸੀ ਪਤਾ ਵੀ ਇਹਨੇ ਹੋਰ ਵੀ ਕੀਤਾ ਵਾ? ਮੈਨੂੰ ਨਹੀਂ ਸੀ ਪਤਾ ਓਏ ਹੋਇਆ ਜ਼ਿਆਦਤੀ। ਜ਼ਿਆਦਤੀ ਕੀਤੀ ਉਹਨੇ ਮੇਰਾ। ਤੇ ਹੁਣ ਕਿੰਨਵਾਂ ਤੇ ਕਿੰਨਵੇਂ ਤੇ ਪਹੁੰਚੇ ਸੀ ਅਸੀਂ? ਪੰਜਵੀਂ ਤੇ ਪਹੁੰਚਣਾ ਜੀ ਹੁਣ। ਕਿੰਨਵੇਂ ਖਾਮਦ ਤੇ ਸੀ? 4 ਹੋ ਗਏ ਆ ਇਹ ਹੁਣ ਪੰਜਵਾਂ ਚੱਲਣਾ ਖਾਮਦ। ਅੱਛਾ ਜੀ। ਪੰਜਵਾਂ ਖਾਮਦ। ਅੱਛਾ ਪੰਜਵੇਂ ਦਾ ਕੀ ਬਣਿਆ? ਉਹ ਮਾਂ ਦੇ ਮਗਰ ਲੱਗਾ ਸੀ ਉਧਰਾ। ਉਹ ਮਾਂ ਦੇ ਮਗਰ ਲੱਗ ਮੈਨੂੰ ਬਿਸਤ ਕਰਦਾ ਸੀ ਪੂਰੇ ਟੱਬਰ ਚ ਮੈਨੂੰ ਜਲੀਲ। ਮੈਂ 4 ਵਾਰੀ ਉੱਠਦੀ ਸੀ। ਮੈਂ ਉੱਠ ਕੇ ਭਾਂਡੇ ਧੋਲੇ, ਕੱਪੜੇ ਧੋਲੇ, ਲਾਸ਼ਤਾ ਪੂਰੇ ਚੋਲੇ ਦਾ ਪਕਾੜਾ ਅੰਨ ਤੋਸਾ ਹੈ। ਉਹ ਫੇਰ ਉਹਨੇ ਗਲਾ ਛਾਲਣ ਚ ਮਿਰਚਾਂ ਬਹੁਤੀਆਂ ਆ ਰੋਟੀ ਬਹੁਤੀ ਸਾੜਦੀ ਆ ਕੱਚੀ ਰਹਿ ਗਈ। ਉਹਨੇ ਮਿਰਚ ਨੁਕਸੀ ਕੱਢੀ ਜਾਣੇ। ਆ ਮਾੜੀ ਗੱਲ ਦੱਸਿਆਤੀ ਆ। ਹਾਲਾਂਕਿ ਨੁਕਸ ਮਾਂ ਕੋਲੋਂ ਬਿਸਤ ਕਰਾਉਣਾ ਤੁਹਾਨੂੰ। ਮਾਂ ਕੋਲੋਂ ਬਿਸਤੋਂ ਦੀਆਂ ਭੈਣਾਂ ਲਿਆ ਕੇ ਮੇਰੇ ਹੱਥੀ ਪੈ ਜਿਹੜਾ ਮੈਨੂੰ ਮਾਰਦਾ। ਮੇਰੇ ਵਾਲ ਪੱਟ ਲੈਣੇ ਉਹਨਾਂ ਨੇ। ਓਏ ਹੋਏ ਫਿਰ ਉਹ ਵੀ ਛੱਡਤਾ। ਉਹ ਵੀ ਛੱਡਤਾ। ਕਿੰਨੇ ਹੋ ਗਏ? 5 ਆ 6ਵਾਂ ਚਾਚਾ ਚੱਲਣਾ ਜੀ ਹੁਣ। ਚਲੋ ਜੀ ਅੱਗੋਂ 6ਵਾਂ ਐਪੀਸੋਡ ਚਾਚਾ 6। 6ਵੇਂ ਦਾ ਦੱਸੋ ਜੀ। ਇਹ 6ਵੀਂ ਦੀ ਸੁਣ ਲੈ। ਹਾਂ। ਉਹ ਲਾਹੌਰ ਕੰਮ ਕਰਦਾ ਸੀ ਕਿਸੇ ਫੈਕਟਰੀ 'ਚ। ਤੇ ਤੁਸੀਂ ਫੈਸਲਾਬਾਦ ਸੀ? ਮੈਂ ਇੱਥੇ ਸੀ ਪਿੰਡ ਕਾਟ ਚੱਕ ਤਰੋੜਾ ਸੁਧਾਰ ਬਾਈਪਾਸ ਕਰ ਰਹੀ ਸੀ। ਅੱਛਾ। ਉੱਥੇ ਮੈਂ ਉਹਨੂੰ ਫੋਨ ਕਰਨਾ। ਮੈਂ ਕਹਣਾ ਮੇਰਾ ਗੱਲੀ ਦਾ ਦਿਲ ਨਹੀਂ ਲੱਗਦਾ ਤੇਰੇ ਤੋਂ ਬਗੈਰ ਆ ਗਿਆ ਮੋੜਾ। ਉਹਨੇ 3-4 ਮਹੀਨੇ ਮੁੜਦਾ ਹੀ ਨਹੀਂ। ਉਹ ਮੈਂ ਕਿਹਾ ਮੈਂ ਉਹਦੀ ਪਿੱਛੇ ਬੁਲਾ ਤੇ ਪਲੇਟ ਮਾਰੇ। ਮੈਂ ਆਪਣੇ ਇੰਨਾ ਜ਼ੁਲਮ ਕੀਤਾ ਆਪਣੇ ਆਪ ਤੇ। ਉਹਨੂੰ ਕਿਹਾ ਵਾਪਸ ਆ ਜਾ। ਉਹਨੂੰ ਮੈਂ ਫੋਨ ਕਰਕੇ ਲਿਖਾਇਆ ਵੀ ਦੇਖ ਮੈਂ ਖੂਨੋ ਪਈ ਆ। ਮੈਨੂੰ ਕਹਿੰਦਾ ਅੱਛਾ ਚੱਲ ਤੂੰ ਟੈਨਸ਼ਨ ਨਾ ਲੈ। ਮੈਂ ਕਿਹਾ ਤੂੰ ਬੁੱਢੀ ਰੱਖਣਾ ਚਾਹੁੰਦਾ ਕਿ ਕੰਮ? ਮੈਨੂੰ ਕਹਿੰਦਾ ਤੂੰ ਵੀ ਕਰਨਾ ਕਰ ਮੈਂ ਕੰਮ ਰੱਖਣਾ। ਉੱਥੇ ਹੀ ਰਹਿ ਗਿਆ। ਕਿੰਨੇ ਉਹ ਵੀ ਖਿਆਲ ਛੱਡਤਾ। ਉਹ ਵੀ ਮੈਂ ਛੱਡਤਾ। 6 ਹੋ ਗਏ। ਆ ਕਰ ਯਾਰ ਹਿਸਾਬ ਕੋ। ਸੱਤਵਾਂ ਜੀ ਸੱਤਵਾਂ ਸੱਤਵਾਂ ਆ ਗਿਆ। ਸੱਤਵਾਂ ਪਿੱਛੇ 70 ਕ ਰਹਿ ਗਏ। ਬਸ ਦੇਖੀ ਜਾਈ ਯਾਰ ਫਰਕ ਨਾ ਪਵੇ। ਨਹੀਂ ਫਰਕ ਨਹੀਂ ਸੱਤਵਾਂ ਕਿਉਂਕਿ ਇਹ ਅੱਜ ਜੁਮੇਰਾਤ ਸੀ। ਹਾਂਜੀ। ਜੁਮੇਰਾਤ ਨੂੰ ਉਹਨਾਂ ਖਾਵੰਦਾਂ ਦਾ ਹਿਸਾਬ ਪੂਰਾ ਕਰਨਾ ਚਾਹੀਦਾ। ਭਾਜੀ ਖਾਵਨ ਦਾ ਕੰਮ ਅਸੀਂ ਝੋਕ ਨਹੀਂ ਮਾਰਾਂਗੇ। ਹਾਂ ਚਲੋ ਜੀ। ਅੱਛਾ ਕਿੰਨਵਾਂ ਸੀ? ਹੁਣ ਕਿੰਨਵਾਂ? ਸੱਤਵਾਂ ਲੰਘ ਗਿਆ ਜਾਂ ਸੱਤਵਾਂ? 6ਵਾਂ ਲੰਘ ਗਿਆ 7ਵਾਂ ਚੱਲਣ ਲੱਗਾ ਜੀ। 7ਵਾਂ ਸ਼ੁਰੂ ਹੋਣ ਲੱਗਾ। ਹਾਂਜੀ। ਅੱਛਾ ਜੀ ਸੱਤਵਾਂ ਕਿਉਂ ਛੱਡਿਆ? ਓਏ ਉਹ ਕੀ ਯਾਦ ਕਰਾਤਾ ਵੇ ਪੁੱਤਰਾ। 7ਵਾਂ ਯਾਦ ਕਰਾਇਆ ਮੈਂ। ਮੈਂ ਵੀ ਉਹੀ ਗੱਲ ਕਰਨ ਲਈ। ਹਾਂ। 7ਵਾਂ ਕਾਲ। 7ਵੇਂ ਦਾ ਤਾਂ ਚੰਗਾ ਹੀ ਬੜਾ ਸੀ ਮੇਰਾ। 7ਵਾਂ ਦਾ ਮੈਨੂੰ ਆਪਣਾ ਪਿਆਰ ਹੀ ਬੜਾ ਕਰਦਾ ਸੀ। ਆਪਣੇ ਸੀਨੇ ਨਾਲ ਲਾ ਕੇ ਰੱਖਦਾ ਸੀ। ਅੱਛਾ। ਮੇਰੀ ਖਾਤਰ ਉਹਨੇ ਆਪਣੇ ਮਾਂ-ਪਿਓ ਭੈਣ ਭਰਾ ਛੱਡਤੇ। ਓਏ ਹੋਏ ਹੋਏ ਓਏ ਇੰਨਾ ਮੇਰਾ ਪਿਆਰ ਕਰਦਾ ਸੀ। ਮੇਰੇ ਨਾਲ ਰੋਟੀਆਂ ਮੇਰੇ ਮੂੰਹ ਚੋਂ ਆਪਣੇ ਮੂੰਹ ਚੋਂ ਕੱਢ ਕੇ ਮੇਰੇ ਮੂੰਹ ਚ ਫੁਰਕੀ ਓਏ ਹੋਏ ਹੋਏ ਹੈ। ਆਪ ਗਿੱਲੀ ਜਗ੍ਹਾ ਤੇ ਪੈਣਾ। ਨਹੀਂ ਹਾਂ ਲੈ ਗਿੱਲੀ ਜਗ੍ਹਾ ਵਾਲੀ ਕਿਉਂ? ਹਾਂ। ਵੇ ਮੈਂ ਸੁੱਤੀ ਹੋਣਾ ਉਹਨੇ ਸਾਰੀ ਦਿਹਾੜੀ ਮੈਨੂੰ ਚੱਲ ਮਾਰੀ ਜਾਣੀ। ਮੈਂ ਪੱਖੀ ਦੇ ਨਾਲ ਵੀ ਕਿਤੇ ਇਹਦੇ ਤੇ ਪੱਖੀਆਂ ਨਾ ਬੈਠ। ਓਏ ਹੋਏ ਹੋਏ ਫਿਰ ਹੋਇਆ ਕੀ? ਉਹਦਾ ਗੋਲਾ ਕੀ ਸੀ? ਆ ਨਿਆਣਾ ਹੋਇਆ ਵਾ ਮੇਰੇ। ਉਹ ਮੈਂ ਚੱਕਿਆ ਹੋਇਆ ਜਦੋਂ 6 ਮਹੀਨੇ ਦਾ। ਉਹ ਬਾਹਰ ਉਹਦੀ ਕਿਤੇ ਲੜਾਈ ਹੋ ਗਈ। ਗੁੱਸੇ ਦਾ ਬੜਾ ਸਖਤ ਸੀ। ਅੱਛਾ। ਉਹਨੇ ਕੋਈ ਸ਼ੈ ਮਾਰੀ ਉਹਨੂੰ 14 ਸਾਲ ਦੀ ਸਜ਼ਾ ਹੋ ਗਈ। ਓਏ ਹੋਏ ਓਏ ਹੋਏ। ਮੈਂ ਨਿਆਣਾ ਚੱਕੜਾ ਕੁਚੜ ਚ ਮੈਂ ਲੈ ਕੇ ਕਚਹਿਰੀਆਂ ਚ ਸਾਰੀ ਸਿਖਰ ਤੇ ਪੈਰ ਉਹਨੂੰ ਘੁੰਮਦੀ ਫਿਰਨਾ। ਉਹ ਕਿਸੇ ਜੱਜ ਵਕੀਲ ਨੇ ਮੇਰੀ ਗੱਲ ਨਹੀਂ ਸੁਣਨੀ। ਉਹਦੀ ਸਜ਼ਾ ਨਹੀਂ ਕੱਢੀ। ਮੈਂ ਫੇ ਬੰਦਾ ਹੀ ਛੱਡਤਾ। ਮੈਂ ਕਿਹਾ ਦਫਾ ਕਰੋ ਲਾਣਤ ਪਾਓ। ਹਾਂ ਸਹੀ ਗੱਲ ਬਣਦਾ ਹੀ ਐ ਸੀ। ਚੰਗਾ ਕੀਤਾ। ਓਏ ਹੋਏ ਹੋਏ ਯਾਦ ਤੇ ਬੜਾ ਹੁੰਦਾ ਹੋਣਾ। ਯਾਦ ਤਾਂ ਆਉਂਦਾ ਜੀ ਹੁਣ ਕਿੱਥੇ ਭੁੱਲਦਾ। ਅੱਛਾ ਵੀ ਕਿੱਥੇ ਪਹੁੰਚੇ? ਖਾਵਨ ਨੰਬਰ 8। काउंटर नंबर 3 पर पहुंच जाएं। ਹੱਦ ਹੁੰਦੀ ਹੈ ਯਾਰ ਕੋਈ ਮਤਲਬ ਉਹਨਾਂ ਦੇ ਖਾਮਦ ਨੇ ਉਹ ਯਾਰ। ਆ ਮੈਂ ਮਾਰ ਕੇ ਤੇ ਦੰਦ ਤਕਸੀਰ ਚਲਾ ਦੇਣੀਆਂ ਇਹਨੂੰ। ਇੱਥੇ ਕੋਈ ਰਾਉਂਡ ਚੱਲਦੇ ਆ ਵੀ ਰਾਉਂਡ ਨੰਬਰ 8 ਰਾਉਂਡ ਫਾਈਨਲ। ਵੀ ਦੇਖੋ ਸਾਰਾ ਰਾਉਂਡ ਹੀ ਹੈ ਜੀ। ਅੱਛਾ ਜੀ 8ਵਾਂ ਜੀ 8ਵੇਂ ਦਾ ਦੱਸੋ।
8ਵਾਂ ਇੱਕ ਮਿੰਟ ਖੜ ਜਾ, ਮੈਨੂੰ ਸੋਚ ਲੈਣ ਦੇ ਭਲਾ ਹੈ ਕਿਹੜਾ ਸੀ ਉਹ। ਵੀ 8ਵਾਂ ਹੈ ਕਿਹੜਾ? ਹਾਂ ਉਹ ਜਲਾਇਆ ਦਾ ਸ਼ਫਾਕ। ਅੱਛਾ ਇਸ਼ਫਾਕ ਬੰਦਾ ਸੀ ਜਲਾਇਆ ਦਾ। ਹਾਂ, ਤੇ ਸ਼ਫਾਕ 'ਚ ਬਰਕਤ ਨਹੀਂ ਹੁੰਦੀ। ਅੱਛਾ, ਤੈਨੂੰ ਸਾਰਿਆਂ ਨੇ ਕਿਹਾ ਵੀ ਲਓ ਵੀ ਹੁਣ ਤੁਸੀਂ ਸ਼ਫਾਕ ਨਾਲ ਰਹਿਣਾ। ਅੱਛਾ, ਫੇਰ? ਸ਼ਫਾਕ ਨਾਲ ਮੇਰਾ ਵਿਆਹ ਹੋਇਆ। ਹਾਂ, 2 ਮਹੀਨੇ ਬਾਅਦ ਬੜਾ ਮਸਲਾ ਬਣ ਗਿਆ। ਕੀ? ਉਹਨੇ ਨਸ਼ਾ ਕਰ ਕਰ ਆਪਣੇ ਗੁਰਦੇ ਫੇਲ ਕਰ ਲਏ ਸੀ। ਓਏ, ਗੁਰਦੇ ਉਹਦੇ ਸਾਰੇ ਖਰਾਬ ਹੋ ਗਏ। ਡਾਕਟਰਾਂ ਨੇ ਕਿਹਾ ਵੀ ਇਹਦਾ ਨਾ ਬਦਲਣਾ ਪੈਣਾ ਇੱਕ ਗੁਰਦਾ। ਗੁਰਦਾ। ਹਾਂ ਤੇ ਜਿਹੜਾ ਇਹਦੇ ਨਾਲ ਕੋਈ ਬਹੁਤਾ ਕਰੀਬੀ ਰਿਸ਼ਤੇਦਾਰ ਆ ਉਹ ਦਵੇ। ਹਾਂ, ਮੇਰੇ ਤੋਂ ਇਲਾਵਾ ਤਾਂ ਹੈ ਹੀ ਕੋਈ ਨਹੀਂ ਸੀ ਦੁਨੀਆ ਤੇ। ਅੱਛਾ ਮੈਨੂੰ ਕਹਿੰਦਾ ਤੂੰ ਹੀ ਆ ਮੇਰੀ ਸਾਰਾ ਕੁਝ ਦੁਨੀਆਦਾਰੀ। ਗੁਰਦਾ ਦੇ ਤੇ ਇੱਕ ਤੇ ਤੂੰ ਰਹੀ ਜਾਈ, ਇੱਕ ਤੇ ਮੈਂ ਰਹੀ ਜਾਊਂ। ਬੜੀ ਗੱਲ। ਤੇ ਮੈਨੂੰ ਉੱਤੇ ਤਰਸ ਆਇਆ। ਅੱਛਾ। ਮੈਂ ਕਿਹਾ ਯਾਰ ਫੇ ਵੀ ਆਖਰਕਾਰ ਮੁਜਾਜੀ ਖੁਦਾ ਵਾ। ਹਾਂ ਆ ਮੇਰਾ ਸਰਤਾਜ ਆ, ਜੀਵਨ ਸਾਥੀ, ਇਹਦੇ ਨਾਲ ਚੰਗੇ ਮਾੜੇ ਟਾਈਮ ਕੱਟੇ ਆ। ਹਾਂ, ਖੈਰ ਆ, ਮੈਂ ਕਿਹਾ ਮਰਦਾ ਤਾਂ ਮਰ ਜੇ, ਮੈਂ ਇੱਕ ਹੋਰ ਕਰ ਲੂੰ ਜਿੱਥੇ ਅੱਗੇ 7-8 ਕਰ ਲੈ। ਉਹ ਵਿਚਾਰਾ ਫੇ ਫੋਤ ਹੋ ਗਿਆ। ਐ ਹੁੰਦੀ ਮੁਹੱਬਤ। ਸਹੀ ਗੱਲ। ਉਹ ਨਹੀਂ ਮਰ ਨਹੀਂ ਗਿਆ ਉਹ। ਨਹੀਂ, ਜਦੋਂ ਤੁਸੀਂ ਇਕੱਠੇ ਰਹੇ ਹੋ, ਇਕੱਠਾ ਜੀਣਾ ਮੰਨਣਾ, ਫਿਰ ਔਖੇ ਟਾਈਮ ਤੇ ਵੀ ਛੱਡ ਦੇਣਾ ਚਾਹੀਦਾ। ਬੜੀ ਗੱਲ। ਬਸ ਜੀ ਏਦਾਂ ਹੀ ਆ। ਹਾਂ ਨੰਬਰ 9 ਕभी ਐਂਡ ਦੇ ਵੀ ਕਿਹਾ, ਹੁਣ 9ਵਾਂ ਐਂਡ ਦੇ ਕਿਹਾ ਫਾਈਨਲ ਰਾਉਂਡ, ਇਹ ਵੀ ਕਿਹਾ। ਬਾਜੀ ਇਹ ਪਰਫੈਕਟ ਮਾਰਨਾ ਹੀ ਤੁਸੀਂ। 9ਵਾਂ ਉਹ ਜਿਹੜਾ ਚਾਚਾ 14 ਸਾਲ ਪਹਿਲੇ ਫੌਤ ਹੋਇਆ, ਮੈਂ ਤੈਨੂੰ ਪਹਿਲੇ ਦੱਸ ਦਿਆਂ। ਨਹੀਂ ਜੋ ਪਹਿਲਾ ਸੀਗਾ। ਨਹੀਂ 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 ਨਹੀਂ, ਨਹੀਂ, ਨਹੀਂ। ਇਹ 14 ਸਾਲ ਪਹਿਲੇ 9ਵਾਂ ਫੌਤ ਹੋਇਆ। ਬਾਜੀ ਇਹ 14 ਸਾਲ ਵਿੱਚ ਤਾਂ ਸੁਣੋ। ਹਾਂ। ਮੈਂ ਵੀ ਚਾਚਾ ਸੁਣਿਓ ਧਿਆਨ ਨਾਲ ਬਈ। ਚਲੋ ਜੀ, 9ਵਾਂ। ਆਖਰੀ ਕਿਸ਼ਤ। ਚੰਗਾ ਸੀ ਵਿਚਾਰਾ। ਹਾਏ ਵਿਆਹ ਹੋਇਆ ਮੇਰੇ ਵਾਸਤੇ ਉਹਨੇ ਲੈ ਕੇ ਆਣਾ ਸਮੋਸਾ। ਅੱਛਾ, ਉੱਥੋਂ ਉਹ ਜਿਹੜੀਆਂ ਖਾਲੇ ਤੇ ਲਾਈਆਂ ਸੀ ਇੱਕ ਬੰਦੇ ਨੇ। ਨਹੀਂ ਨਹੀਂ, ਹਾਂ, ਉਹਨੇ ਤਾਂ ਛੋਟੀਆਂ ਲਾਈਆਂ ਸੀ, ਉਹ ਵੱਡੇ ਸਾਈਜ਼ ਦਾ। ਅੱਛਾ ਅੱਛਾ, ਹਾਂਜੀ ਮਾਜੀ ਖਾਂਦੇ ਨੇ ਵੱਡਾ ਸਮੋਸਾ। ਓਕੇ। ਸਮੋਸੇ ਲੈ ਕੇ ਆਣੇ ਮੇਰੇ ਨਾਲ ਚਟਣੀ, ਅੱਛਾ, ਫਿਰ ਨਾਲ ਰਾਇਤਾ, ਨਾਲ ਸਲਾਦ। ਰਾਇਤਾ, ਸਲਾਦ। ਬੋਤਲਾਂ। ਹਾਂ ਹਾਂ, ਫਿਰ ਬੜਾ ਪਿਆਰ ਕਰਦਾ ਸੀ ਮੈਨੂੰ। 2-2 ਸੂਟ ਲੈ ਲੈਣੇ ਇਕੱਠੇ ਹੀ। ਅੱਛਾ। ਆਹੋ ਹਾਂ, ਮੈਨੂੰ ਰੋਜ਼ ਸ਼ਾਮ ਨੂੰ ਉਹਨੇ ਲੈ ਕੇ ਨਿਕਲਣਾ ਸਾਈਕਲ ਤੇ। ਅੱਗੇ ਅੱਛਾ, ਯਾਨੀ ਮੁਹੱਬਤ ਫੁੱਲ। ਬੜਾ ਪਿਆਰ ਬੜਾ। ਪੁਰਾਣੇ ਭੁਲਾਤੇ ਉਹਨੇ ਦੁੱਖ ਸਾਰੇ। ਹਰ ਸ਼ੈ ਦੂਰ ਕਰਤੀ ਉਹਨੇ। ਓਏ ਹੋਏ। ਵਿਚਾਰੇ ਦਾ ਸਾਈਕਲ ਚੱਕਿਆ ਗਿਆ, ਪਰ ਉਹਨੇ ਆਪਣਾ ਫਰਜ਼ ਫੇਰ ਵੀ ਅਦਾ ਕੀਤਾ। ਅੱਛਾ। ਮੈਂ ਕਿਹਾ ਮੈਨੂੰ ਕਿਤੇ ਫੇਰ ਤੋਰ ਕੇ ਲਿਆ, ਹਾਂ, ਮੇਰਾ ਘਰ ਤੇ ਨਹੀਂ ਲੱਗਦਾ। ਹਾਏ। ਮੈਨੂੰ ਨਾਲ ਲੈ ਗਿਆ, ਉੱਥੇ ਲਿਜਾ ਕੇ ਉਹਨੇ ਮੈਨੂੰ ਫੇਰਿਆ, ਫੇਰ ਤੋਰ ਕੇ ਲਿਆਇਆ। ਅੱਛਾ ਫੇਰ ਉਹ ਵਿਚਾਰਾ ਸੋਹਣਾ ਬੜਾ ਸੀ। ਅੱਛਾ, ਉਹਨੂੰ ਕਿਸੇ ਨੇ ਨਾ ਸਾਡੇ ਰਿਸ਼ਤੇ ਨੂੰ ਨਜ਼ਰ ਲੱਗ ਗਈ। ਓਏ ਓਏ ਸਾਡੀ ਜੋੜੀ ਦਾ ਬਰਦਾਸ਼ਤ ਹੋਈ ਲੋਟਾ ਤੋਂ। ਓਏ ਹੋਏ ਹੋਏ ਹੋਏ। ਓਏ ਕਿਸੇ ਨੇ ਉਹਨੂੰ ਤਵੀਤ ਪਾ ਤੇ ਉਹਦੇ ਨਾਂ ਦਾ ਗੁੱਡਾ ਦਫਤਾ ਕਮਰਾਂ ਦੇ ਵਿੱਚ ਉਹਨੂੰ। ਗੁੱਡਾ ਬਤਾਉਣ ਵਾਲਾ? ਨਹੀਂ ਨਹੀਂ, ਵੇ ਖੇਡਣ ਵਾਲਾ ਗੁੱਡਾ, ਖਿਡੌਣਾ ਜਿਹੜਾ ਭਾਲੂ ਹੁੰਦਾ। ਅੱਛਾ, ਭਾਲੂ। ਉਹਦੇ ਵਿੱਚ ਸੂਈਆਂ ਪਾ ਕੇ। ਇੰਜ ਦਾ ਕੋਈ? ਹਾਂ ਉਹ ਕਾਲਾ ਇਲਮ ਕਰਤਾ ਸੂਈਆਂ ਤੇ। ਅੱਛਾ, ਉਹ ਗੁੱਡਾ ਦਾ ਬਤਾਉਦਾ ਜਾਦੂ। ਮੈਂ ਤਾਂ ਦੇਖਿਆ ਨਹੀਂ, ਅੱਛਾ। ਜਿਉਂਦਾ ਵੀ ਨਹੀਂ। ਦਿਖਾਦੇ ਨੇ ਬਾਜੀ, ਦਿਖਾ ਦੇਣੇ ਕੋਈ ਨਹੀਂ। ਅੱਛਾ, ਫੇਰ? ਉਹਨੇ ਜੋੜੇ ਸੂਈਆਂ ਵਾੜ ਕੇ ਤੇ ਕਬਰਾਂ ਦੇ ਵਿੱਚ ਦਬਤਾ, ਨਾਲ ਉਹਨੂੰ ਖਵਾਤੀ ਕਿਸੇ ਦੀ ਕਬਰ ਦੀ ਮਿੱਟੀ। ਓਏ ਹੋਏ। ਕਾਲਾ ਇਲਮ ਕੀਤਾ ਬੜਾ ਪੱਕੇ ਵਾਲਾ ਉਹਦੇ ਤੇ। ਫੇਰ? ਉਹ ਵਿਚਾਰੇ ਨੇ ਹੀ ਕਹੀ ਜਾਣਾ, ਮੇਰੀਆਂ ਲੱਤਾਂ 'ਚੋਂ ਜਾਨ ਨਿਕਲੀ ਜਾਂਦੀ, ਮੈਨੂੰ ਐ ਜਿਵੇਂ ਸੂਈਆਂ ਜਪਦੀਆਂ। ਹਾਂ, ਓਏ ਉਹਨੇ ਮੇਰੀਆਂ ਜੂਆਂ ਕੱਢੀ ਜਾਣੀਆਂ, ਮੈਂ ਉਹਦੀਆਂ ਸੂਈਆਂ ਕੱਢੀ ਜਾਣੀਆਂ। ਸੂਈਆਂ ਕਿੱਦਾਂ ਕੱਢੀ ਜਾਣੀਆਂ ਮਤਲਬ? ਓਏ ਉਹ ਖੰਗਦਾ ਸੀ, ਨਾਲ ਸਿਰੀਆਂ ਆਉਂਦੀਆਂ ਸੀ, ਕਿੱਲ ਹੁੰਦੇ ਸੀ। ਓਏ ਉਹ ਜਦੋਂ ਉਹਦੇ ਉਸ ਉਹ ਜਾਦੂ ਦਾ ਅਸਰ ਹੋ ਗਿਆ। ਅੱਛਾ ਅੱਛਾ, ਕਾਲੇ ਜਾਦੂ ਵਾਲਾ ਜਿਹੜਾ, ਉਹ ਮੈਂ ਸੁਣਿਆ ਕਹਿੰਦੇ ਉਹ ਜਿਸਮ ਚੋਂ ਵੀ ਨਿਕਲਣ ਲੱਗ ਹਾਂਜੀ ਪੈਂਦੀਆਂ। ਹਾਂਜੀ ਉਹੀ। ਅੱਛਾ 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 ਇੱਕ ਲੱਤ ਸੁੱਜ ਕੇ ਏਡੀ ਹੋ ਗਈ, ਓਏ ਅੱਛਾ, ਉਹਨੂੰ ਵੇ ਇਸਲਾਮਾਬਾਦ ਲੈ ਗਈ, ਉੱਥੋਂ ਦਮ ਕਰਾਇਆ, ਪਰ ਨਹੀਂ ਸਮਝ ਆਇਆ। ਲੇਟ ਹੋ ਗਿਆ ਕੰਮ। ਓਏ ਹਾਂ। ਫੇਰ? ਡਾਕਟਰਾਂ ਨੇ ਕਿਹਾ ਲੱਤ ਕੱਟਣੀ ਪੈਣੀ ਆ। ਹਾਂ ਮੈਂ ਉਹਨੂੰ ਕਿਹਾ ਭਲਿਆ ਲੋਕਾਂ ਘਟਾਲਾ, ਕੁਛ ਨਹੀਂ ਹੁੰਦਾ। ਹਾਂ ਕਹਿ ਕੋਈ ਗੱਲ ਨਹੀਂ, ਮੈਂ ਤੈਨੂੰ ਉਹ ਲੱਕੜ ਦੀ ਲੱਤ ਲਵਾ ਦੂੰ ਹਾਂ ਜਾਂ ਕੋਈ ਵੀਲ ਚੇਅਰ ਲੈ ਦੂੰ। ਹਾਂ ਉਹ ਵਿਚਾਰਾ ਜਿਹੜਾ ਦਿਲ ਦਾ ਬੜਾ ਥੋੜਾ ਸੀ, ਹਾਂ ਡਾਕਟਰਾਂ ਨੇ ਲੱਤ ਕੱਟੀ ਆ, ਹਾਂ। ਸਦਮੇ 'ਚ ਹੀ ਮਰ ਗਿਆ। ਓਏ ਹੋਏ, ਡਰ ਨਹੀਂ। ਡਰ ਨਹੀਂ। ਹਾਂ, ਕਿੰਨੇ ਪੂਰੇ ਹੋ ਗਏ? 9 ਕਾਮਤ ਪੂਰੇ ਹੋ ਗਏ, 9 ਚਾਚੇ। ਲਓ ਜੀ ਮੈਂ ਤੁਹਾਨੂੰ ਗੱਲ ਦੱਸਾਂ, ਕਿਸੇ ਵੀ ਚਾਚੇ ਦੀ ਚੱਸ ਨਹੀਂ ਆਈ। ਤੁਸੀਂ ਮੁਨਸਬਾਤ ਨਹੀਂ ਨਹੀਂ ਨਹੀਂ, ਉਹਨੇ ਕਿਹੜਾ ਵੀ ਝਾਸ ਆਉਣ ਵਾਸਤੇ ਤੈਨੂੰ ਦੱਸਿਆ? ਆਪ ਨੂੰ ਤਾਂ ਮਾੜੀ ਜਿਹੀ ਆਉਣੀ ਚਾਹੀਦੀ ਸੀ। ਬੱਚੇ ਕਿੰਨੇ ਸੀ ਸਾਰੇ ਚਾਚਿਆਂ ਚੋਂ?
ਬੱਚੇ ਸਾਰਿਆਂ ਚੋਂ ਇੱਕ ਇੱਕ ਸੀ। 9 ਬੱਚੇ। 9 ਬੱਚੇ। ਲੈ ਮਾਂ ਹੁਣ ਹੱਥ ਚੱਲਿਆ ਤੇ ਹੈ ਬੱਚੇ ਵੀ ਸੁਣਾ ਸਾਨੂੰ। ਚੱਲ ਪਹਿਲਾ ਬੱਚਾ ਸੁਣਾ। ਨਹੀਂ 9 ਬੱਚੇ ਇੱਕੋ ਘਰ 'ਚ ਫਿਰ ਰਹੇ, 9 ਦੇ ਪਿਓ ਲੈਦਾ ਇੰਜ ਮਾਂਦਰੇ ਨੂੰ ਲਾਰ ਲਾ ਕੇ ਬੱਚੇ ਆ ਤੇਰਾ ਹੀ ਇਹਨੂੰ ਮਿਲ ਲਾ। ਮਾਂ ਮੈਨੂੰ ਤਾਂ ਇੱਕੋ ਸਮਝ ਤੇ ਨਹੀਂ। 9 ਪਿਓ ਲੈਦਾ ਵੀ ਕਿਸੇ ਦਾ ਕੋਈ ਪਿਓ ਮਿਲਣ ਵੀ ਆਉਂਦਾ ਹੋਵੇ ਤੇ ਉਹਨੂੰ ਕਹਾਂ ਓਏ ਭਾਈ ਤੇਰਾ ਪਿਓ ਆਇਆ ਬਾਹਰ। ਮੈਨੂੰ ਤਾਂ ਸਮਝ ਨਹੀਂ ਲੱਗਦੀ। ਇੱਕ ਦਿਨ ਸਾਰੇ ਇਕੱਠੇ ਆ ਗਏ ਤੇ ਕਹਿੰਦੀ ਤੁਹਾਡੇ ਪਿਓ ਆਏ ਆ। ਆਹੋ ਵਿਆਹ ਤੋਂ ਬਾਅਦ ਵੀ ਗੇੜਾ ਗੁੜਾ ਮਾਰ ਜਾਂਦੇ ਸੀ ਨਾ, ਬੱਚਿਆਂ ਨੂੰ ਮਿਲਣ ਆ ਜਾਂਦੇ ਸੀ। ਜਿਹੜੇ ਜਿੰਦਾ ਸੀ, ਜਿਹੜੇ ਫੌਤ ਹੋ ਗਏ ਉਹਨਾਂ ਨੇ ਕੀ ਵਿਚਾਰਿਆਂ ਨੇ ਕਿਹੜਾ ਮਾਰਿਆ। ਉਹ ਮੈਨੂੰ ਸਮਝ ਨਾ ਆਵੇ। ਉਹ ਜਿਹੜਾ ਮੈਨੂੰ ਦਾਲ ਦੇ ਪੈਸੇ ਦੇ ਕੇ ਗਿਆ ਹੋਣਾ ਉਹਨੂੰ ਮੈਂ ਮੱਛੀ ਖਵਾ ਦੇਣੀ। ਹਾਂ ਇਹ ਜਿਹੜਾ ਮੈਨੂੰ ਗੋਸ਼ਤ ਦੇ ਪੈਸੇ ਦੇ ਕੇ ਗਿਆ ਹੋਣਾ ਉਹਨੂੰ ਮੈਂ ਕੀਮਾ ਖਵਾ ਦੇਣਾ। ਵੀ ਜਿਹੜਾ ਵੀ ਹੁੰਦਾ ਸੀ ਆਪਣਾ ਘਰ ਕਹਿੰਦਾ ਸੀ ਪੈਸੇ ਦਿੰਦਾ ਸੀ ਕਿ ਕੀਮਾ ਬਣਾ ਨਹੀਂ ਲੈ। ਤੁਹਾਡੇ ਖਾਮਦ ਕੱਲੇ ਹੋਏ ਨੇ, ਇੱਕੋ ਟਾਈਮ 'ਚ ਨਹੀਂ ਸੀ ਸਾਰੇ ਵੀ ਜਿਹੜਾ ਤੁਸੀਂ ਇਦਾਂ ਕਰਦੇ ਹੋ। ਨਹੀਂ ਆ ਜਾਂਦੇ ਸੀ ਜਿਵੇਂ ਛੁੱਟੀ ਹੁੰਦੀ ਸੀ ਨਾ। ਅੱਛਾ ਬਾਅਦ 'ਚ ਵੀ ਬੱਚਿਆਂ ਨੂੰ ਮਿਲਣ ਆ ਇਹ ਬਗੈਰਤੀ ਆ। ਨਹੀਂ ਬੱਚਿਆਂ ਨੂੰ ਮਿਲਣ ਆਉਂਦੇ ਸੀ ਨਾ, ਉਹ ਆ ਕੇ ਪੁੱਛਦੇ ਸੀ ਮੇਰੇ ਵਾਲਾ ਕਿਹੜਾ ਵਾਇਨਾ ਚੋਂ। ਆਹੋ 9 ਜੋ ਉਹ ਆ ਕੇ ਇਹਨੂੰ ਕੁੱਟਦਾ ਵੀ ਸੀ ਇੱਕ ਕਿ ਤੂੰ ਉਹ ਮੁਹੰਮਦੀਨ ਵਾਲੇ ਦਾ ਬੜਾ ਖਿਆਲ ਰੱਖਦੀ, ਮੇਰੇ ਵਾਲਾ ਮਾੜਾ ਹੋਈ ਜਾ ਰਿਹਾ। ਕੋਈ ਇਹਦਾ ਬੰਦਾ ਆਣਾ ਇਹਨੇ ਇੰਜ ਖੜਕਾ ਕੇ ਨਿਆਣੇ ਉਹਦੇ ਅੱਗੇ ਸੁੱਟ ਦੇਣੇ ਉਹਨੇ ਫਿਰ। ਆਪਣਾ ਲੱਭ ਲੋ ਨਾਲੇ ਆਹੋ ਉਹ ਆਪਣੇ ਨਿਆਣੇ ਦੀ ਨਿਸ਼ਾਨੀ ਲਾ ਕੇ ਕਿਸੇ ਨੇ ਉਂਗਲ ਲਾਈ ਹੋਈ ਸੀ, ਕਿਸੇ ਨੇ ਕੰਨ ਲਾਇਆ ਹੋਇਆ ਸੀ, ਪਛਾਣ ਲੈਂਦੇ ਸੀ ਸਾਡਾ ਮੁੰਡਾ। ਇੱਕ ਤੇ ਮੁੰਡਾ ਹੀ ਲਾ ਗਿਆ। ਟੂਲ ਉਪਲਾ ਦੇ ਟੈਬ ਰੱਖੇ ਸੀਗੇ ਰਾਸਤੇ। ਹਾਂ ਇੱਕ ਪਿਓ ਇੱਕ ਟੂਲ ਚੋੜ ਰਿਹਾ, ਇੱਕ ਚੋਂ ਇੱਕ ਆ ਰਿਹਾ ਇਦਾਂ। ਨਹੀਂ ਇਦਾਂ ਨਹੀਂ ਉਹ ਹੁੰਦਾ ਇਦਾਂ ਦਾ ਸਾਰਾ। ਚਲੋ ਮਾਂ ਜੀ ਹੁਣ ਅੱਗੇ ਦਾ ਕੀ ਪਲਾਨ ਆ? ਉਹ ਯਾਰ ਅੱਗੇ ਦਾ ਕੀ, ਹੁਣ ਉਮਰ ਦੇਖ, ਹੁਣ ਬੱਸ ਕੇ ਹੁਣ ਅੱਗੇ ਦਾ ਮੈਂ ਕਾਹਤੋਂ ਬਸ ਮੇਰਾ ਕੀ ਵਿਗੜਿਆ ਆ। ਮਾਂ ਜੀ ਮੈਂ ਹੁਣ ਪੁੱਠੀਆਂ ਬਾਜ਼ੀਆਂ ਮਾਰਦੀ ਤੇ ਤੂੰ ਪਾਰਲਰ ਚੋਂ ਤਿਆਰ ਕਰਾ ਕੇ ਲਿਆ ਤੂੰ ਲੜ ਲੱਗੂ। ਮਾਂ ਜੀ ਵਾਲ ਚਿੱਟੇ ਹੋ ਕੇ ਮੁੜ ਕੇ ਕਾਲੇ ਹੋਣ ਲੱਗੇ। ਹਾਂ ਮੇਰਾ ਕੀ ਵਿਗੜਿਆ ਬਾ? ਮੈਨੂੰ ਕੀ ਆ ਵੇ, ਮੈਂ ਸਾਰਾ ਕੰਮ ਕਰ ਲੈਂਦੀ ਆ। ਮੈਂ ਬੰਦੇ ਨਾਲ ਪਿਆਰ ਸਲੂਕ ਨਾਲ ਇੱਜ਼ਤ ਵੀ ਕਰੂੰ ਜੀ। ਇਹ ਸਾਰੇ ਕੰਮ ਕਰ ਲੈਂਦੀ ਇਹੋ ਜਿਹੀਆਂ ਮਾਈਆਂ ਉਹ ਤੀਲੀ ਬਾਲ ਕੇ ਸ਼ਿਕੰਜਾ ਬੜਾ ਟੋਰੀ ਬਣਾਉਂਦੀਆਂ ਨੇ। ਅੱਛਾ ਤੁਸੀਂ ਫਿਰ ਉਸ ਤੋਂ ਬਾਅਦ 14 ਸਾਲਾਂ ਤੋਂ ਬਾਅਦ ਤੁਹਾਨੂੰ ਤਜਰਬਾ ਹੀ ਇੰਨਾ ਹੋ ਗਿਆ ਸੀ, ਤੁਸੀਂ ਕਿਹਾ ਵੀ ਮੇਰੇ ਤੋਂ ਅੱਛੇ ਰਿਸ਼ਤੇ ਕਿੰਨੇ ਕਰਾਉਣੇ। ਹਾਂਜੀ ਹਾਂ ਕਿਉਂਕਿ ਉਹ ਰਿਸ਼ਤੇ ਮੈਂ ਆਪਣੇ ਆਪ ਹੀ ਲੱਭੇ ਸੀ। ਅੱਛਾ ਤੇ ਇਹ ਹੁਣ ਤੁਸੀਂ ਲੋਕਾਂ ਵਾਸਤੇ ਲੱਭਦੇ ਜਿਹੜਾ ਕੰਮ ਕਰਦੇ। ਲੋਕਾਂ ਵਾਸਤੇ ਲੱਭਦੀ ਫਿਰਦੀ ਆ ਤੇ ਇਹੀ ਹੁਣ ਰਿਜਕ ਰੋਟੀ ਲੱਗਿਆ ਕਮਾਉਣ ਵਾਲਾ ਕੋਈ ਨਹੀਂ। ਮੁੰਡੇ ਜਿੰਨੇ ਵੀ ਸੀ ਉਹ ਸਾਰੇ ਕਿਤੇ ਆਪਣੇ ਆਪਣੇ ਘਰੋਂ ਦਫਾ ਹੋ ਗਏ। ਪਿਓ ਕੋ ਚਲੇ ਗਏ, ਕੋਈ ਪਿਓ ਕੋ ਚਲਾ ਗਿਆ, ਕਿਸੇ ਨੇ ਵਿਆਹ ਕਰਾ ਲਿਆ, ਕੋਈ ਕੁੜੀ ਲੈ ਕੇ ਭੱਜ ਗਿਆ। ਅੱਛਾ ਕੋਈ ਉਹੀ ਕਿਤੇ ਭੱਜ ਭੁੱਜ ਗਿਆ ਸ਼ਹਿਰ ਮਾਂ ਛੱਡ ਤੇ ਗਏ, ਕੇ। ਮਾਂ ਤੇ ਗਏ। ਅੱਛਾ ਹੁਣ ਮੈਂ ਇਕੱਲੀ ਰਹਿ ਗਈ ਆ। ਅੱਛਾ ਯਾਰ ਹੁਣ ਗੱਲ ਇਹ ਆ, ਟਾਈਮ ਰਹਿ ਗਿਆ ਥੋੜਾ ਪ੍ਰੋਗਰਾਮ ਦਾ। ਸਾਡੇ ਕੋਲ ਇੱਥੇ 2-3 ਮੁੰਡੇ ਨੇ ਜਿਨ੍ਹਾਂ ਦੇ ਰਿਸ਼ਤੇ ਹੋਣ ਵਾਲੇ ਨੇ। ਹਾਂ ਆਹ ਕੰਮ ਕਰੋ। ਟੈਂਪੋ ਘਟਾ ਥੋੜੀ, ਇਹ ਬਸ ਇੱਥੇ ਥੋੜੀ ਜਿਹੀ ਵਧਾ। ਨਹੀਂ ਇਹ ਇੰਜ ਤਰੋਂਕਾ ਟੈਪ ਇੱਥੇ ਠੀਕ ਹੈ। ਮਾਂ ਜੀ ਗੁੱਟ ਚੋਂ ਧੂਆਂ ਨਿਕਲਣ ਲੱਗ ਜਾਣਾ, ਬਸ ਆਪਦੇ ਰੱਖੋ। ਸਾਡੇ ਕੋਲ 2-3 ਮੁੰਡੇ ਨੇ, ਉਹਨਾਂ ਦੇ ਰਿਸ਼ਤੇ ਹੋਣ ਵਾਲੇ ਆ। ਇਹ ਤਾਂ ਚੰਗੀ ਗੱਲ ਹੋ ਗਈ, ਉਹਨਾਂ ਦਾ ਕਰਾ। ਸਭ ਤੋਂ ਪਹਿਲੇ ਸਾਡੇ ਕੋਲ ਮੁੰਡਾ ਇੱਕ ਨੋਨੀ ਆ। ਹਾਂਜੀ ਮੈਂ ਕਿਹਾ ਸਾਨੂੰ ਨਹੀਂ ਨੋਨੀ ਨੋਨੀ ਆ। ਨੋਨੀ ਦਾ ਤੂੰ ਕਰਾ, ਜਿਹੜਾ ਤੈਨੂੰ ਬਾਹਰੋਂ ਲੈ ਕੇ ਆਇਆ ਗੇਟ ਤੋਂ, ਅੱਛਾ ਅੱਛਾ ਜਿਹਨੇ ਪਾਣੀ ਤੈਨੂੰ ਪਿਆ ਉੱਥੇ ਬਾਹਰ ਬੈਠਾ ਨਹੀਂ ਸੀ ਤੇਰੇ ਨਾਲ ਗੱਲਾਂ ਕਰਨ ਦੇ। ਮੈਨੂੰ ਦੱਸਦਾ ਜੀ ਅਸੀਂ ਨੰਬਰ ਛੜੀਏ ਆ ਜੀ। ਉਹ ਨੰਬਰ ਸਰੀਏ ਨਹੀਂ, ਅੰਬਰ ਸਰੀਏ। ਆਹੋ ਹੀ ਕਹਿੰਦਾ ਸੀ ਅਸੀਂ ਬਣਾਉਂਦੇ ਡੰਡੇ ਲੜਾਈ ਵਾਲੇ, ਸਾਡੇ ਵੱਡੇ ਬਣਾਉਂਦੇ ਸੀ। ਉਹੀ ਉਹਦਾ ਕੋਈ ਰਿਸ਼ਤਾ ਹੈਗਾ? ਮੁੰਡਾ ਸੋਹਣਾ ਹੈ ਪੂਰਾ ਮਾਸ਼ਾਅੱਲਾ, ਨਕਸ਼ਨੈਣ ਵੀ। ਹਾਂ ਮੁੰਡਾ ਤਾਂ ਮੈਨੂੰ ਠੀਕ ਲੱਗਦਾ ਵਾ, ਪਰ ਮੈਂ ਹਜੇ ਜਰਾ ਮੈਨੂੰ ਮਹੀਨੇ ਕੁ ਦਾ ਫਿਰ ਟਾਈਮ ਚਾਹੀਦਾ। ਮੈਂ ਆਪਣਾ ਕਮਰਾ ਪਲਸਟਰ ਕਰਾਉਣਾ। ਮੈਂ ਹੁਣ 10ਵਾਂ ਕਰਾਉਣਾ ਜ਼ਰੂਰੀ ਹੈ, ਫਿਰ ਮਸ਼ਹਿਰੀ ਦਾ ਕੋਈ ਇੰਤਜ਼ਾਮ ਕਰਨਾ। ਓਏ ਉਹ ਖਾਲਾ ਹਰਕਤੇ ਬੀਬੀ ਤੇਰੇ ਨਾਲ ਨਹੀਂ ਕਰਨਾ, ਤੂੰ ਉਹਦੀ ਮਾਵਾਂ ਵਰਗੀ ਆ। ਉਹਦਾ ਬਾਹਰ ਕਿਤੇ ਲੱਭ, ਉਹਦੇ ਹਾਨ ਜੋੜਦਾ। ਹਾਂ ਦੱਸ ਮੈਨੂੰ ਕੀ ਹੋਇਆ? ਉਹ ਤੇਰੇ ਜਿੱਦਾਂ ਦੇ ਅੱਲਾ ਮਾਫੀ 9 ਤੋਂ ਜਿੱਦਾਂ ਲਫੰਡਰ ਕੀਤੇ ਆ, ਅਸੀਂ ਮੁੰਡਾ ਮਰਵਾਉਣਾ ਆਪਣਾ। ਹਾਏ ਹਾਏ ਤੇਰੇ ਤੇ ਤਾਂ ਕੋਈ ਚੱਲਿਆ ਕਾਲਾ ਵੀ ਤੇਰਾ, ਤੂੰ ਇੱਕ ਖਾਮਦ ਵਾਲੀ ਹੈ ਹੀ ਨਹੀਂ। ਦਿਲ ਕਰੇ ਹਰ ਹਫਤੇ ਬਾਅਦ ਤਲਾਕਾਂ ਦਾ ਬੋਰਾ ਸਾੜਦੀ ਹੋਈ ਝਾੜ ਕੇ। ਤੇਰਾ ਤੇ ਖਾਮਦ ਹੀ ਨਹੀਂ, ਜ਼ੁਬਾਨ ਦੀ ਇੱਕ ਖਾਮਦ ਨਹੀਂ ਤੇਰਾ। ਨਾ ਤੈਨੂੰ ਕਿਵੇਂ ਪਤਾ? ਮੈਂ ਮਾਰ ਹੀ ਦੇਣਾ। ਆ ਪਹਿਲੇ 9 ਜਿਹੜੇ ਉਹ ਕਿੱਥੇ ਆ? ਕਿਸੇ ਦੇ ਗੁਰਦੇ ਫੇਲ ਹੋ ਗਏ। ਇੰਨਾ ਮਰਿਆ ਮੈਂ। ਇਹ ਤੇਰੀ ਆਈ ਨਾ ਮਰ ਜਾਣਾ ਵਾ। ਮਾਰਦੀਆਂ। ਅੱਛਾ ਚੱਲ ਕਿਤੇ ਹੋਰ ਰਿਸ਼ਤਾ ਦੱਸ ਸੋਣਾ ਜਿਆ। ਬਰਾਦਰੀ ਕੀ ਆ? ਹੈਲੋ ਹੈ ਉਹ ਕਿਹੜੀ ਨਸਲ ਦਾ, ਕਿਹੜੇ ਖਾਨਦਾਨ ਦਾ, ਕੋਈ ਉਹਦਾ ਅੱਗਾ ਪਿੱਛਾ, ਕੋਈ ਦਾਦਕਾ ਨਾਨਕਾ ਮੈਨੂੰ ਦੱਸੇਗਾ ਤਾਂ ਮੈਂ ਕਿਤੇ ਗੱਲ ਕਰੂੰ। ਬਰਾਦਰੀ ਉਹਦੀ ਆ। ਇਹ ਉਹ ਨਾ ਉਹ ਉਹ ਕਰਦੇ ਆ ਆਪਣਾ। ਮੂਸੀਕਾਰ ਭੱਟੀ ਨੇ। ਹਾਂ ਓਏ ਨਹੀਂ ਓਏ ਮਾਂ ਜੀ ਉਹ ਢਾੜੀ ਚੱਠੇ ਆ।
ਮਾਟੀ ਤਾਂ ਹੰਜਰਾਵਾ ਉਹ ਕੀ ਦੱਸੀ ਹੁਣ ਯਾਰ ਦੱਸਦੀ ਉਹ ਸਾਡੀ ਲੁਕੋ ਛੁਪੋ ਕੇ ਦੱਸਦੇ ਉਹ ਨਾ ਹੈ ਕਿ ਉਹ ਮੀਰ ਆਲਮ ਅਵਾਨ ਨੇ। ਧਾੜੀ ਜੰਜੂਏ ਆ। ਇਹ ਕਿਹੋ ਜਿਹੀਆਂ ਜਾਤਾਂ ਬਾਤਾਂ ਦੱਸਦੇ ਆ? ਇਹ ਤਾਂ ਮੈਂ ਪਹਿਲੀ ਵਾਰੀ ਸੁਣੋ ਨਹੀਂ ਮੈਂ ਦੱਸਦਾ ਇੱਕ ਮਿੰਟ ਠਹਿਰ ਜਾਓ ਯਾਰ ਕੁਛ ਹਿਸਾਬ ਮੈਂ ਕਹਿੰਦਾ ਥੋੜਾ ਹਿਸਾਬ ਹੋਵੇ ਨਾ। ਅੱਛਾ ਇਹ ਉਹਨਾਂ ਦੀ ਬਰਾਦਰੀ ਹੈ ਨਾ ਗੁਲੂਕਾਰ ਆ, ਗੁਲੂਕਾਰ ਕਰ ਲੋ। ਹੈ ਗੁਲੂਕਾਰ ਗੁੱਲੂ ਬਟਕਾਰ ਆ। ਬਟਕਾਰ ਹਾਂ ਉਹ ਪਠਾਨ ਖਾਨ ਨੇ। ਉਹ ਪੰਡੋਤੇ ਨੇ। ਹਾਂ ਹਾਂ ਉਹ ਨਾ ਜੱਟ ਜਲਾਏ ਨਹੀਂ ਜੱਟ ਚਲਾਏ ਨਹੀਂਗੇ। ਬਹੁਤ ਘੱਟ ਚਲਾਏ ਆ ਉਹ। ਜੱਟ ਚਲਾਏ ਨਹੀਂਗੇ ਉਹ। ਚਮੋਟੇ ਜੋਈਏ ਆ। ਨਹੀਂ ਲੈ ਮੋਟੇ ਜੋਈਏ। ਅੰਟਾਰੀ ਨੇ ਉਹ। ਹਾਂ ਅੰਟਾਰੀ। ਹਾਂ ਅਨਸਾਰੀ ਨਹੀਂ ਹੁੰਦੇ ਜਿਵੇਂ ਹਾਂਜੀ ਐਵੇਂ ਹੀ ਥੋੜਾ ਜਿਹਾ ਅੰਟਾਰੀ ਆ। ਇਹ ਨਵਾਂ ਵਰਜਨ ਆਇਆ ਜੀ। ਹਾਂ ਹਾਂ ਅੰਟਾਰੀ। ਗੋ ਤਾਂ ਗੋਦ ਇਹ। ਹਾਂ ਜਾਤਾਂ ਬਾਤਾਂ ਤੋਂ ਕੀ ਲੈਣਾ? ਆ ਗਾ ਇਹ ਤਾਂ ਇੱਥੇ ਆ ਕੇ ਬੜੀਆਂ। ਹਾਂਜੀ ਇਹ ਰਿਸ਼ਤੇ ਦੇ ਨਸੀਬਾਂ ਦੇ ਜੋੜੇ ਉੱਤੇ ਬਣਦੇ ਸਵਾਲਾਂ। ਏਦਾਂ ਹੀ ਆ, ਏਦਾਂ ਹੀ। ਆ ਹੁਣ ਮੈਨੂੰ ਦੇ ਲੈ, ਅਸੀਂ ਆਪ ਖਾਨ ਸਾਹਿਬ ਆ। ਲੱਖ ਨਾਲ ਤੁਹਾਡੀ ਜ਼ਿੰਦਗੀ ਦੇ ਉਦੋਂ ਦੇ ਐਵੇਂ ਲੁਕਾਉਂਦੇ ਦੱਸ ਯਾਰ ਅਸੀਂ ਬੱਚਿਆਂ ਨੂੰ ਕਿੱਥੇ ਲੈ ਗਏ ਆ? ਉਹ ਫਿਰ ਅਸੀਂ ਤੁਹਾਨੂੰ ਸਿੱਧੀ ਗੱਲ ਦੱਸਦੇ ਅਸੀਂ ਤੇ ਤੁਹਾਡੇ ਕੋਲ ਲੁਕਾ ਰਹੇ ਸੀ ਨੋਨੀ ਵੀ ਖਾਨ ਸਾਹਿਬ ਆ। ਹਾਂ ਜੀ ਮੈਂ ਤਾਂ ਹੀ ਮੈਨੂੰ ਉਧਰੀ ਨਾ ਕੁਛ ਕਰੰਟ ਜਿਹਾ ਪੈਂਦਾ ਸੀ ਉਹਨੂੰ ਦੇਖ ਕੇ। ਆ ਮੇਰੇ ਕੋਲੋਂ ਦੀ ਲੱਗਿਆ ਮੈਨੂੰ ਉਹਦੇ ਚੋਂ ਵੱਡਾ ਦੀ ਬੋਈ। ਅੱਜ ਯਕੀਨ ਚਾਲਿਆ ਤੇ ਐ ਕਰਕੇ ਹੱਥ ਸੁੱਟਿਆ ਤੇ ਆਈ ਤੇ ਮੈਂ ਕਿਹਾ ਚਮੋਟੇ ਵਾਲਾ। ਤਾਂ ਮੈਨੂੰ ਠੀਕ ਲੱਗਦਾ ਤਾਂ ਵੱਡਾ ਪੁੱਛ ਲੋ ਜੀ ਉਹਦਾ ਦਿਲ ਬੱਲੇ ਦਾ। ਨਹੀਂ ਉਹਦਾ ਦਿਲ ਮੰਨਦਾ ਪਰ ਅਸੀਂ ਕਿਤੇ ਉਹਦੇ ਹਾਨ ਜੋੜ ਨਾ ਕਰਾਉਣਾ। ਹਾੜ ਜੋੜ ਕੀ ਐ, ਮੈਂ ਸਾਲ ਕੀ ਵੱਡੀ ਆ। ਹੈ ਆ ਸਾਲ ਡੇਢ ਵੱਡੀ ਹੋਣੀ ਉਹ ਆ। ਬੱਸ ਕਰਦੇ ਉਹਦੇ ਹਾਲੇ ਵਿਚਾਰਾ ਸਾਡਾ 22-25 ਸਾਲਾਂ ਦਾ ਮੁੰਡਾ ਵਾ। ਆਹੋ ਤਾਂ ਮੇਰੇ ਚ ਵੀ ਕੋਈ ਸਾਰੀਆਂ ਹੀ ਫਜ਼ੀਲਟੀਆਂ ਵਾ। ਚਲੋ ਤੁਸੀਂ ਅੱਗੋਂ ਕੋਈ ਰਿਸ਼ਤਾ ਦੇਖੋ ਉਹਦਾ। ਖਾਨ ਸਾਹਿਬਾਂ ਦਾ ਕੋਈ ਹੈ ਰਿਸ਼ਤਾ? ਕੋਈ ਘਰੋਂ ਹੀ ਕੋਈ ਖਾਨਦਾਨ ਚਾਚੇ ਤਾਇਆਂ ਤੋਂ ਤੁਸੀਂ ਵੀ ਖਾਨ ਸਾਹਿਬ ਹੋ? ਵਿਆਹੀਆਂ ਗਈਆਂ ਸਾਰੀਆਂ ਵਿਆਹੀਆਂ ਗਈਆਂ ਟਾਈਮੋ ਟਾਈਮ। ਅੱਛਾ ਸਰ ਬਰਾਦਰੀ ਦਾ ਕੋਈ ਰੌਲਾ ਨਹੀਂ ਕਿਸੇ ਵੀ ਬਰਾਦਰੀ ਚ ਹੋ ਜੇ ਭਾਵੇਂ। ਸਾਨੂੰ ਸਮਾਨ ਵੀ ਨਹੀਂ ਚਾਹੀਦਾ ਇੰਨਾ। ਆਹੋ ਹਾਂ ਹਾਂ ਕੋਈ ਡਿਮਾਂਡ ਨਹੀਂ, ਨਾ ਰੋਟੀ ਕੋਈ ਸ਼ੈ ਨਹੀਂ। ਸਮਾਨ ਵੀ ਸਾਨੂੰ ਨਹੀਂ ਚਾਹੀਦਾ, ਆਪੇ ਜਦੋਂ ਖਾਓ ਪੀਊਗੀ ਸਮਾਨ ਆ ਜਾਊਗਾ। ਹਾਂ ਇਹ ਜਿਹੜਾ ਮੁੰਡਾ ਆ ਤੇਰਾ ਨੋਨੀ, ਹਾਂ ਇਹ ਕੰਮ ਕੀ ਕਰਦਾ? ਹਾਂਜੀ ਕੰਮ ਕੀ ਕਰਦਾ? ਓਹੋ ਇਸੇ ਲਈ ਤੇ ਵਿਆਹ ਕਰਾਉਣਾ ਉਹਦਾ। ਹੈ ਆਹੋ ਆਪਣੀ ਆਪਣੀ ਸਿਰ ਤੇ ਪਏਗੀ ਤੇ ਕੰਮ ਕਰੇ ਕੋਈ। ਲੇਕਿਨ ਜੂਏ ਨਾਲ ਦਿਹਾੜੀ ਲਾ ਲੈਂਦਾ ਥੋੜੀ ਬਹੁਤ। ਆ ਸਹੀ ਆ ਕੀ ਤੈਨੂੰ ਤਕਲੀਫ ਤਾਂ ਉਹਨਾਂ ਦਾ ਬਾਰਾਂ ਉਹ ਯਾਰ ਤੇ ਤੂੰ ਛੱਡ ਦੇ, ਤੂੰ ਉਹਨੂੰ ਦੱਸਣੇ ਵਿਚੋਲੀ ਨੂੰ ਵਿਚੋਲ ਅਗਲੇ ਉਹਨੂੰ ਸਾਰਾ ਦੱਸੀ ਹਾਂ, ਜਾਂਦੇ ਛੱਡ ਦਿਓ। ਬਹੁਤ ਨੇਕ ਆ। ਉਹਦਾ ਚੰਗਾ। ਹਾਂ ਸਾਰਾ ਦਫ਼ਤਰ ਉਹਨੇ ਸੰਭਾਲਿਆ, ਸਾਰਿਆਂ ਨੂੰ ਠੰਡਾ ਪਾਣੀ ਪਿਆਉਂਦਾ, ਨੱਪਦਾ ਘੁੱਟਦਾ, ਬੜਾ ਖਿਦਮਤਗੁਜ਼ਾਰ ਆ ਬੱਚਾ। ਆਹੋ ਵੀ ਨਸ਼ਾ ਪਤਾ ਕਰਨਾ ਇਨਸਾਨ ਕਿਹੜਾ ਕਿਤੇ ਮਰ ਜਾਂਦਾ ਵਾ। ਖੈਰ ਹੁੰਦੀ ਉਹਦੀ। ਪੰਨੀ ਲਾਉਣ ਨਾਲ ਕਿਹੜਾ ਕੁਝ ਹੁੰਦਾ ਯਾਰ, ਕੁਝ ਹੁੰਦਾ। ਅਖਲਾਕ ਤੇ ਠੀਕ ਹੈ ਨਾ, ਮੂੰਹ ਦਾ ਤੇ ਮਿੱਠਾ ਹੈ। ਉਹ ਪੰਨੀ ਉਧਰ ਉਹ ਥੋੜਾ ਜਿਹਾ ਕੂਲਰ ਲੀਕ ਹੋ ਗਿਆ, ਉਹਨੂੰ ਮੈਂ ਕਿਹਾ ਯਾਰ ਇੱਥੇ ਪੰਨੀ ਲਾ ਦੇ ਮਾੜੀ ਜੀ। ਉਹਨੇ ਉੱਥੇ ਪੰਨੀ ਲਾਤੀ, ਤੁਸੀਂ ਗੱਲ ਹੀ ਫੜ ਲਈ। ਆਹੋ ਮਹੀਨਾ ਘਰ ਹੀ ਨਹੀਂ ਜਾਂਦਾ। ਇਹ ਕਿਹੜਾ ਆਹੋ ਤੇ ਇੱਥੇ ਕੰਮ ਥੋੜਾ ਹੁੰਦਾ ਵਾ, ਇੱਥੇ ਕੰਮ ਕਰਦਾ ਵਿਚਾਰਾ, ਉਹਨੂੰ ਮੈਂ ਨਹੀਂ ਜਾਣ ਦਿੰਦਾ, ਵਿੱਚ ਚਲਾ ਜਾਂਦਾ ਵਿੱਚ ਵਿੱਚ ਹੁਣ ਆਪਣੇ ਘਰ ਜਾਂਦਾ, ਉਹਨੂੰ ਤੈਨੂੰ ਨਹੀਂ ਪਤਾ ਲੱਗਦਾ। ਤੇਰੇ ਨਾਲ ਭੇਜਦੇ ਆ ਕਿਸੇ ਦਿਨ, ਫੇਰ ਯਕੀਨ ਆ ਜੂ ਤੈਨੂੰ ਵੀ ਜਾਂਦਾ ਘਰ। ਹਟ ਜਾ ਗੱਲ ਕਰਨ ਵਾਲੀ ਕੋ ਕਰ। ਅੱਗੋਂ ਤੁਹਾਨੂੰ ਚਾਹੀਦਾ ਤੁਸੀਂ ਉਹਦਾ ਸਾਥ ਦਿਓ, ਉਹਦਾ ਵਿਆਹ ਕਰਾਓ, ਉਹਦਾ ਘਰ ਵਸੇ। ਤੁਸੀਂ ਆਪਣੇ ਬੇੜੀਆਂ 'ਚ ਵੱਟੇ ਪਾ ਰਹੇ ਆ ਨਹੀਂ ਸਿੱਧੇ ਬਗੈਰ ਤੋਂ। ਭਾਈ ਉਹਦਾ ਵਿਆਹ ਹੋਵੇ, ਮੁੰਡਾ ਬੜਾ ਚੰਗਾ ਵਾ, ਚੀਜ਼ ਚੁੱਕ ਕੇ ਲੁਕੋ ਲੈਣਾ ਇਹ ਕੋਈ ਏਡੀ ਗੱਲ ਨਹੀਂ। ਹਾਂ ਦੇਖੋ ਮਾਂ ਜੀ, ਜਿਹੜਾ ਗਰਕ ਜੇ ਓਏ ਮੇਰੀ ਗੱਲ ਸੁਣ। ਖਾਲਾ ਹਰਕਤੇ ਚੀਜ਼ ਪਈ ਹੁੰਦੀ, ਉਹਨੂੰ ਮੈਂ ਕਹਿੰਦਾ ਚੁੱਕ ਕੇ ਲਕੋਲਾ ਤਾਂ ਕਿ ਚੋਰੀ ਨਾ ਹੋ ਜੇ। ਫਿਰ ਉਹਨੂੰ ਮੈਂ ਕਹਿੰਦਾ ਉਹ ਚੀਜ਼ ਕਿੱਥੇ, ਉਹ ਮੈਨੂੰ ਦੇ ਦਿੰਦਾ। ਇਹ ਗੱਲ ਵਾ ਝੂਠਾ ਬੱਚਾ ਵਾ, ਝੂਠਾ। ਬਗੈਰ ਪਿੱਛੋਂ ਸਾਰੇ ਕੰਮ ਕਰਦਾ, ਪੱਖਾ ਚਲਾ ਦਿੰਦਾ ਵਾ, ਆਹੋ ਲੈਟ ਚਲਾ ਦਿੰਦਾ ਆਪ ਹੀ। ਬੇਵਕੂਫ ਜਿਹਾ ਬੱਚਾ। ਐਵੇਂ ਕਿਸੇ ਧੀ ਟੋਪੇ ਨਹੀਂ ਕਰਵਾ ਲਓ, ਕੋਈ ਕਰਵਾ ਲਓ, ਕੋਈ ਕਰਾ ਦਿਓ। ਹੋ ਜਾਣਾ ਚਾਹੀਦਾ ਵਾ ਬੱਚਾ। ਅੱਛਾ ਵਾ। ਮੁੰਡੇ ਕੀ ਪਏ ਆਂਦੇ ਆ? ਨਹੀਂ ਉਹ ਬੇਵਕੂਫ ਆ, ਧੀ ਕਿਸੇ ਦੀ ਰੋੜੇਂਗੀ ਤੂੰ। ਮਤਲਬ ਕੀ ਹੈ, ਵਿਆਹ ਤੋਂ ਬਾਅਦ ਕੀ ਆਜ਼ਾਦ ਕਰ ਲਿਆ? ਨਹੀਂ ਅਸੀਂ ਕਿਹੜਾ ਰਿਸ਼ਤਾ ਮੰਗਣ ਡਏ ਆ। ਸਾਨੂੰ ਜੋ ਵੀ ਰੁੱਖੀ ਪਿੱਛੇ ਭਾਈ ਖਾਈ ਜਾਂਦੇ ਆ ਅਸੀਂ। ਬਾਬਾ ਜੀ ਉਹਦਾ ਕੋਈ ਅੱਛਾ ਚਲੋ ਇੱਕ ਹੋਰ ਆ ਮੁੰਡਾ ਕਿਹੜਾ? ਮੈਰ। ਉਹ ਤਾਂ ਬੰਦਾ ਹੀ ਬੜਾ ਸ਼ਰੀਫ ਆ।
ਅੱਛਾ ਜੀ। ਉਹ ਤਾਂ ਚੰਗਾ ਸਾਡੇ ਮਹੱਲੇ ਦਾ ਮੁੰਡਾ, ਮੈਨੂੰ ਆਉਂਦੇ ਜਾਂਦੇ ਤੋਂ ਅਸਲਾਮ ਅਲੈਕਮ ਮਾਂ ਜੀ। ਹਾਂ। ਮਾਂ ਜੀ ਕੁਛ ਖਾਣਾ ਪੀਣਾ ਦੱਸੋ। ਹਾਂ, ਐ ਜਾਣ ਲੱਗੇ ਰੋਟੀ ਵੀ ਦੇ ਜਾਂਦਾ। ਹਾਲਾਂਕਿ ਆਪ ਆ ਜਾਂਦਾ ਖਾਣ ਪੀਣ ਦੇ ਟਾਈਮ ਉਹ ਤਾਂ ਘਟੀਆ ਆਦਮੀ ਤੁਹਾਡੇ ਅੱਗੇ ਉਹ ਬਣ ਕੇ ਫਿਰਦਾ ਵਾ ਚੰਗਾ, ਉਹ ਚੰਗਾ ਨਹੀਂ, ਹਾਂ ਉਹ ਬੜਾ ਹੀ ਕੋਈ ਇੰਨਾ ਅੱਛਾ ਨਹੀਂ। ਹਾਂ ਇਹ ਮੁੰਡਾ ਤਾਂ ਚੰਗਾ ਵਾ। ਉਹਦਾ ਵੀ ਕਿਤੇ ਕਰਾਓ ਰਿਸ਼ਤਾ ਫੇਰ। ਲੱਭਦੀ ਫਿਰ ਨਹੀਂ ਫੇਰ ਕੀ। ਦੁਬਾਰਾ ਤੋਂ ਮਤਲਬ ਨੋਨੀ ਤੋਂ ਬਾਅਦ ਫੇਰ ਉਹਦਾ ਹਾਂ, ਕਰਾਓ। ਫੇਰ ਉਹਦਾ ਅੱਛਾ ਅੱਛਾ ਮੁੰਡਾ ਤਾਂ ਉਹ ਵੀ ਕੁਵਾਰਾ ਹੀ ਆ ਮੁੰਡਾ, ਉਹ ਜਿਹੜਾ ਮੈਰ ਉਹਦਾ ਮੈਂ ਕਰਾ ਦਿੱਤੀ। ਭਾਈ ਮੇਰੀ ਗੱਲ ਸੁਣ, ਰਿਸ਼ਤਾ ਮੈਂ ਕਰਾ ਦੂੰ ਫੇਰ ਨਾ ਕहीं ਦੱਸਿਆ ਨਹੀਂ, ਪਰ ਮੈਨੂੰ ਕੱਲ ਨੂੰ ਕੋਈ ਲਾਂਭਾ ਨਹੀਂ ਆਉਣਾ ਨਹੀਂ, ਤੂੰ ਮੈਂ ਮੈਨੂੰ ਦੱਸ। ਕਿਸੇ ਦੀ ਧੀ ਦੀਆਂ ਹਾਂ ਨਹੀਂ ਲੈਣੀਆਂ, ਮੈਂ ਕੋਈ ਬਦਵਾਵਾਂ ਨਹੀਂ ਲੈਣੀਆਂ, ਮੈਂ ਗਾਲਾਂ ਨਹੀਂ ਸੁਣਨੀਆਂ। ਅੱਛਾ ਮੇਰੀ ਗੱਲ ਸੁਣ, ਤੀਜਾ ਮੁੰਡਾ ਵਾ ਹਸਨੈਨ, ਹਾਂ ਉਹਦਾ ਨਹੀਂ ਮੈਂ ਨਹੀਂ ਉਹਦੀ ਉਹ ਜੱਟਾਂ ਦਾ ਮੁੰਡਾ ਵਾ। ਮੁੰਡਾ ਭਾਵੇਂ ਜੋ ਮਰਜ਼ੀ ਕਰਦਾ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ। ਜੱਟਾਂ ਦਾ ਮੁੰਡਾ ਵਾ। ਓਏ ਉਹਨੇ ਤਾਂ ਮਾਰ ਦੇਣੀ ਆ। ਕਿਉਂ ਵਜ੍ਹਾ? ਓਏ ਉਹ ਜੱਟ ਬੜੇ ਕੂੜਮਤ ਹੁੰਦੇ ਆ, ਆ ਕੂਲ ਮਾਈਂਡ ਬੈਠਾ ਜੱਟ ਤੇਰੇ ਇਹ ਨਾਲ। ਵੀ ਜੱਟ ਵਾ। ਭੁੱਖੇ ਹੋਣ ਤਾਂ ਕੁੱਟਣ ਲੱਗ ਜਾਂਦੇ, ਰੱਜੇ ਹੋਣ ਤਾਂ ਲੁੱਟਣ ਲੱਗ ਜਾਂਦੇ ਆ। ਮਾਜੀ ਇਹ ਗੱਲ ਪੁਰਾਣੀ ਹੋ ਗਈ, ਇਹ ਆਈ ਦਾ ਦੌਰ ਆ ਹੁਣ। ਅੱਛਾ ਹਾਂ ਪੁਰ ਕਰਾ ਦੇ ਇਸ ਗੱਲ ਨੂੰ। ਨਹੀਂ ਨਹੀਂ, ਇਹ ਹੁਣ ਉਹ ਜੱਟ ਆ, ਭੁੱਖੇ ਹੋਣ ਤਾਂ ਫਿੱਕੇ ਹੋ ਜਾਂਦੇ ਆ, ਰੱਜੇ ਹੋਣ ਤੇ ਬੋਲਿਆ ਨਹੀਂ ਜਾਂਦਾ। ਨੀਂਦ ਆਉਣ ਲੱਗ ਪੈਂਦੀ ਹੈ। ਨਹੀਂ ਉਹ ਸੁਨੈਣ ਦਾ ਕਰਾਓ, ਉਹ ਮੁੰਡਾ ਚੰਗਾ ਤਾਬੇਦਾਰ ਆ, ਸਹੁਰੇ ਨੂੰ ਵੀ ਖੁਸ਼ ਰੱਖੇਗਾ, ਹਾਂ, ਬੇਗਮ ਨੂੰ ਵੀ ਖੁਸ਼ ਰੱਖੇਗਾ। ਉਹਦੇ ਚ 4-5 ਕੁਆਲਿਟੀਆਂ ਨੇ, ਸ਼ੇਖਾਂ ਵਾਲੀ ਵੀ ਆ, ਜੱਟਾਂ ਵਾਲੀ ਵੀ ਆ, ਢਾੜੀਆਂ ਵਾਲੀ ਵੀ ਆ। ਉਹ ਮਲਟੀ ਫੈਮਿਲੀ ਆ, ਬਰਾਦਰੀ। ਮਲਟੀ ਸ਼ੇਡ। ਪਤਾ ਕੀ ਗੱਲ ਤੋਂ ਲੜਦਾ ਵਾ, ਹੱਥੀ ਪੈਣ ਲੱਗ ਜਾਂਦਾ, ਲੜਾਈਆਂ ਬਹੁਤ ਕਰਦਾ, ਉਹਦੇ ਵਾਕਿਆਤ ਬਹੁਤ। ਸਕੇ ਮਾਮੇ ਨਾਲ ਲੜਿਆ ਹੋਇਆ। ਹਾਂ ਤੇ ਯਾਰ ਜਦੋਂ ਵਿਆਹ ਹੋਊਗਾ ਤੇ ਸਹੀ ਹੋ ਜਾਊਗਾ। ਵਿਆਹ ਤੋਂ ਬਾਅਦ ਬੰਦੇ ਤੇ ਕੂਲ ਮਾਈਂਡ ਹੋ ਜਾਂਦਾ। ਨਹੀਂ ਉਹ ਮੈਨੂੰ ਕਹਿ ਰਿਹਾ ਸੀ ਕਿ ਵਿਆਹ ਤੋਂ ਬਾਅਦ ਵੇਖੀ ਤੇਰਾ ਭਰਾ ਛੋਡੇ ਲਾਂਦਾ, ਇਹ ਉਹਨੇ ਮੈਨੂੰ ਡਰਾਓ ਉਹਨੂੰ, ਉਹਦਾ ਬੇੜਾ ਗਰਕ ਕਰ ਦਿਓ। ਮਾਜੀ ਕੀ ਹੋਇਆ? ਵੇ ਮੇਰੇ ਦਰਦ ਹੋ ਗਈ ਸ਼ੁਰੂ। ਮੈਂ ਜਾਨੀ ਵੇ ਵੇਖੋ ਕਿਤੇ ਬੈਠਿਆ ਨਹੀਂ ਜਾਂਦਾ, ਵੇ ਮੈਨੂੰ ਕਿਤੇ ਪਾ ਦੇ। ਅੱਛਾ ਠਹਿਰ ਜਾਵੇ 2 ਮਿੰਟ ਬਾਬੋ, ਫਿਰ ਮੈਨੂੰ ਕਿਤੇ ਠਹਿਰ, ਨਾ ਕਰ। ਮਾਜੀ ਐ ਲੱਤਾਂ ਕਰਨਾ ਇੱਥੇ ਪੈ ਜਾ। ਨਹੀਂ ਨਾ ਕਰ, ਇੱਥੇ ਨਾ ਪਈ ਇਸ। ਬਸ ਠਹਿਰ ਜਾਓ। ਐ ਤਾਂ ਛੋਟੀ ਦਾ ਵਜਨ ਬਹੁਤ ਇੱਥੇ ਰੱਖ ਦਿਓ ਮਾਜੀ। ਇੱਥੇ ਰੱਖਦੇ ਚੱਲ। ਕਿਤੇ ਸਨੋਕਰ ਛੇੜੀ ਹੋਈ ਇੱਥੇ ਰੱਖ। ਚਲੋ ਜੀ ਹੁਣ ਆਖਰੀ ਟਾਈਮ ਰਹਿ ਗਿਆ, ਆਖਰੀ ਟਾਈਮ ਤੇ ਫਾਈਨਲ ਜਿਹੜੀ ਗੱਲ ਕਰ ਲਈਏ। ਦਰਦ ਦੇ ਵਿੱਚ ਹੱਥ ਠੀਕ ਹੋ ਗਿਆ, ਇਹ ਹੀ ਬੜਾ। ਤੂੰ ਯਾਦ ਕਰਾਤਾ ਗੱਲਾਂ ਆਖਰੀ ਹੁਣ ਗੱਲ ਇਹ ਆ ਹਾਂ ਬਈ, ਕੋਈ ਐਸੇ ਕੁੜੀ ਵਾਲੇ ਹੈਗੇ ਆ ਵੀ ਜਿਹੜੇ ਚਾਹਣ ਵੀ ਸਾਡੀ ਕੁੜੀ ਨੂੰ ਮੁੰਡਾ ਦੁਬਈ ਲੈ ਜਾਵੇ? ਕਈ ਐਸੇ ਆ, ਹਰ ਬੰਦੇ ਦੀ ਇਹੀ ਖੁਆਇਸ਼ ਆ। ਹਾਂਜੀ ਕਿਉਂ ਜੀ? ਹਾਂਜੀ ਕਿਹੜਾ ਚਾਹੁੰਦਾ ਵਾ ਮੇਰੀ ਕੁੜੀ ਭੁੱਖੀ ਮਰੇ, ਫਿਰੇ ਦੱਸੋ। ਤੁਰੇ, ਖਾਵੇ ਪੀਵੇ, ਹਰ ਵੀ ਬੰਦੇ ਦੀ- 골ਡਨ ਵੀਜ਼ਾ ਲਵਾ ਦਿੱਤਾ ਜਾਏ ਉਹਦਾ। ਹਾਂ ਕਿਉਂ ਨਹੀਂ, ਕਿਉਂ? ਹੈਗੇ ਆ? ਬਥੇਰੇ। ਬਾ ਫਿਰ ਠੀਕ, ਨੰਬਰ ਹੈਗਾ ਮਾਈ ਦਾ ਤੇਰੇ ਕੋਲ? ਉਹਦੇ ਕੋਲ ਵੀ ਹੈਗਾ ਤੁਹਾਡਾ। ਜਿੱਥੇ ਗੋਲਡ ਵੀਜ਼ੇ ਦਾ ਦਾਤਾ ਨੰਬਰ ਵੀ ਦੇ ਦਿਓ, ਕੋਈ ਰੋਲਾ ਨਹੀਂ। ਅੱਛਾ ਠੀਕ ਹੈ। ਦੇਖ ਵੀ ਬੀਬੀ ਮਾਈ ਬਰਕਤੇ, ਹਰਕਤੇ ਹਰਕਤੇ। ਹਰਕਤੇ, ਹਾਂ ਇਹ ਕਰੋ। ਹੱਥ ਤੇ ਮਾਈ ਹਰਕਤੇ, ਇਹੋ ਜੀ ਹਰਕਤੇ ਕੋਈ ਨਾ ਕਰੀ। ਹਾਂ ਨਵੇਂ ਰਿਸ਼ਤੇ ਕਰਾ 0 ਮੀਟਰ, ਪੁਰਾਣੇ ਚੱਲੇ ਬੰਦੇ ਦੁਬਾਰਾ ਤੋਂ ਨਾ- ਨਵੇਂ 9 ਦਿਨ, ਪੁਰਾਣੇ 100 ਦਿਨ। ਨਹੀਂ ਉਹ ਹੋਰ ਕੰਮ ਚ ਆ, ਇਸ ਕੰਮ ਚ ਨਹੀਂ ਭਾਜੀ। ਹਾਂ। ਭਾਈ ਤੂੰ ਸਾਡਾ ਕੋਈ ਦੇਖ, ਕੋਈ ਟੈਲੈਂਟ, ਕੋਈ ਯੰਗ ਯੂਥ ਵਾਸਤੇ ਕੋਈ ਰਿਸ਼ਤਾ। ਇਹਦੀ ਬੁੱਢੀ ਐਡੀ ਅਥਰੀ ਆ, ਉਹਨੇ ਤੈਨੂੰ ਮਾਰ ਦੁੰਬਾ ਬਣਾ ਦੇਣਾ ਈ। ਮੈਂ ਤੈਨੂੰ ਨਹੀਂ ਕਾਹਨੂੰ ਪਤਾ, ਇਹ ਤਾਂ ਇਹਦੇ ਨਾਲ ਗੱਲਾਂ ਚਾਈ। ਮਾਜੀ ਮੈਂ ਆਪਣਾ ਰਿਸ਼ਤਾ ਨਹੀਂ ਕਹਿਣਾ, ਛੋਟਾ ਭਾਈ ਆ ਉਹਦਾ ਕਰਨਾ ਵਾ। ਇਹਦੀ ਬੁੱਢੀ ਦਾ ਤੇ ਇਹਦੇ ਨਾਲ ਵਿਆਹ ਹੋਇਆ ਤੇ ਉਹ ਲੜ ਪਈ ਸੀ, ਤੇ ਦੂਜੇ ਦਾ ਕੀ ਕਰੂਗੀ ਹਿਸਾਬ ਨਾਲ? ਨਹੀਂ, ਇਹਦੀ ਬੁੱਢੀ ਦਾ ਜਦੋਂ ਇਹਦੇ ਨਾਲ ਵਿਆਹ ਹੋਇਆ, ਹਾਂ, ਤੇ ਉਹਨੇ ਕਿਹਾ ਤੂੰ ਜਿਹਦਾ ਕਿਉਂ? ਬੰਦਾ ਰਾਜੀ ਸੀ। ਸੁਣ ਲਾ, ਜਦੋਂ ਇਹਦੇ ਨਾਲ ਉਹਦਾ ਵਿਆਹ ਹੋਇਆ ਉਹਨੇ ਲੜਾਈ ਪਾ ਲਈ, ਉਹਨੇ ਕਿਹਾ ਤੂੰ ਕਿਉਂ ਵਿਆਹ ਕੀਤਾ ਮੇਰੇ ਨਾਲ? ਇਹਦੀ ਬੁੱਢੀ ਇਹਦੀ ਹਾਂ ਪਹਿਲੇ ਵਿਆਹ ਤੇ ਜਦੋਂ ਇਹਨੇ ਨਿਕਾਹ ਪੜ ਲਿਆ, ਬੁੱਢੀਏ ਦੀ ਨੇ ਪਿੱਟ ਸਿਆਪਾ ਪਾ ਲਿਆ, ਕਹਿੰਦੀ ਹਾਂ ਮੇਰੇ ਬੰਦੇ ਨੇ ਵਿਆਹ ਕਰ ਲਿਆ। ਹਾਂ, ਹਾਲਾਂਕਿ ਉਹਦੇ ਨਾਲ ਹੀ ਕੀਤਾ। ਹਾਲਾਂਕਿ ਉਹਦੇ ਨਾਲ ਹੀ ਕੀਤਾ, ਉਹਨੇ ਉਹ ਬਰਦਾਸ਼ਤ ਨਹੀਂ ਕੀਤਾ ਤੇ ਦੂਜਾ ਕਰਨ ਲੱਗਿਆ ਕੀ ਹਾਲ ਕਰ। ਤੋਬਾ ਦੇਣੀ। ਹਾਂ, ਮੇਰਾ ਕਰਾ ਮਾਈ, ਇਹਦਾ ਕਰਾ, ਇਹਦਾ ਕਰਾ। ਮੇਰਾ ਕਰਾ ਦੇ, ਤੇਰੀ ਮਿਹਰਬਾਨੀ। ਇਹਦਾ ਕਰਾਣਾ, ਇਹਦਾ ਪਿਛਲਾ ਹੀ ਠੀਕ ਕਰਾ ਦੇ, ਹਾਂ ਉਹ ਠੀਕ ਕਰਾ ਲਾ। ਓਏ ਉਹ ਨਹੀਂ ਠੀਕ ਹੋਣਾ, ਇਹਨੂੰ ਵੀ ਉਸ ਹਿਸਾਬ ਨਾਲ ਮਾਈਓ ਹੀ ਲੱਭੀ ਆ ਵਾਲੀ। ਹਨਾ ਮਾਈਆ ਫੜਲਾ ਚੱਲਣਾ ਜਾਏ। ਇਹਦਾ ਰਿਸ਼ਤਾ ਮੈਂ ਕਰਾਤਾ ਦਵਾ, ਪਰ ਮੈਨੂੰ ਇਹਦੇ ਤੋਂ ਖਤਰਾ ਆ। ਕੀ? ਇਹ ਜੀ ਗੱਲ ਏਦਾਂ ਵਾ, ਜੇ ਇਹਦੇ ਉਹਦੇ ਕੋਲੋਂ ਬਹੁਤੀ ਖਿਦਮਤ ਸੇਵਾ ਕਰਾਈ ਜਾਂ ਬਹੁਤੇ ਕੱਪੜੇ ਲਿਆ ਦੇ ਤੇ ਵੀ ਤੋੜ ਨੂੰ, ਹਾਂ ਬੁਰੇ ਟੱਬਰ ਦੀਆਂ ਰੋਟੀਆਂ ਜੇ ਕਵੇ ਪਕਾ, ਹਾਂ। ਸਾਰੇ ਘਰ ਦੇ ਭਾਂਡੇ ਕਵੇ ਧੋ, ਨਹੀਂ, ਅੱਜ ਉਹ ਵਿਚਾਰੀ ਨਕਰਾਣੀ ਤਾਂ ਨਹੀਂ ਕੋਈ। ਇਹ ਜ਼ਿਆਦਤੀ ਆ ਹਰਕਤੇ ਬੀਬੀ ਜੀ, ਇਹ ਜ਼ਿਆਦਤੀ ਆ, ਇਹ ਸਾਡੇ ਮੁਆਸ਼ਰੇ ਦੀ ਜ਼ਿਆਦਤੀ ਵੀ ਕੁੜੀ ਲਿਆ ਕੇ ਤੇ ਸਮਝਣਾ ਵੀ ਪਤਾ ਨਹੀਂ ਐਸੀ ਕੰਮ ਵਾਲੀ ਲੈਂਦੀ ਅਸੀਂ ਸਵੇਰ ਤੋਂ ਰਾਤ ਤੱਕ, ਇਹ ਜ਼ਿਆਦਤੀ ਹੈ। ਇਹ ਖਾਵਨ ਤੇ ਕੰਮ ਕਿਹਨੇ ਕਰੇ? ਖਾਵਨ ਤੇ ਕਰੇ ਨਾ, ਖਾਵਨ ਤੇ ਕਰੇ।
ਹੁਣ ਸਾਰਾ ਕੰਮਾਂ ਦਾ ਕਵੇ ਮੇਰੀ ਮਾਂ ਦੇ ਕੱਪੜੇ ਕਿਉਂ ਨਹੀਂ ਧੋਤੇ, ਮੇਰੀ ਭੈਣਾਂ ਨੂੰ ਤੂੰ ਇਦਾਂ ਕੋ ਬੋਲੀ, ਤੂੰ ਉਹਨੂੰ ਕਿਉਂ ਨਾ ਕੀਤੀ, ਆਏ ਗਏ ਦਾ ਕਿਉਂ ਨਹੀਂ ਕੀਤਾ, ਆਪਣੇ ਵੀ ਬੱਚੇ ਸਾਂਭੇ, ਕੋਈ ਗੱਲ ਨਾ ਕਰਨ ਵਾਲੀ। ਇਹ ਔਰਤਾਂ ਹੀ ਕਰਦੀਆਂ, ਬੇਗਮਾਂ ਹੀ ਤੇ ਕਰਦੀਆਂ। ਔਰਤਾਂ ਸਾਰੀਆਂ ਕਰਨ ਨਾ, ਕੱਲੀ ਤੇਰੀ ਔਰਤ ਕੋ ਕਰਾਈ ਜਾਂਦੇ ਘਰ ਦੇ? ਸਾਰੀਆਂ ਕਿਤੇ 4 ਔਰਤਾਂ ਦਾ ਵਿਆਹ ਕੀਤਾ, ਇੱਕ ਨਹੀਂ ਕੀਤਾ। ਤੇ ਜਿਹੜੀਆਂ ਬਾਕੀ ਘਰ ਦੇ ਵਿੱਚ ਮਾਵਾਂ ਭੈਣਾਂ ਉਹ ਵੀ ਤਾਂ ਕਰਨ ਨਾ। ਉਹ ਆਪਣਾ ਲੈਦਾ ਕਰ। ਹਾਂ ਆ ਮੁੰਡੇ ਦਾ ਦੱਸ ਜਿਹੜਾ ਦੁਬਈ ਦਾ ਜਿੰਨਾ ਸੀ। ਆਹੋ ਵੀ ਬਾਈ। ਸੋਹਣਾ ਮੁੰਡਾ ਵੀ, ਅੱਖ ਹੀ ਉਹਦੀ ਏਡੀ ਏਡੀ ਮੋਟੀ ਆ, ਆਈਫੋਨ ਰੱਖਿਆ ਸ਼ੁਰੂ ਦੋ ਤਿੰਨ ਆਈਫੋਨ, ਸੈਮਸੰਗ ਜਿਹੜਾ ਦੂਜਾ, ਆ ਲਾ ਹਾਂ ਜਿਹੜਾ ਆਹੋ ਆ। ਉਸ ਤੋਂ ਬਾਅਦ ਦੁਨੀਆ ਦੀ ਹਰ ਖਾਹਿਸ਼, ਗੱਡੀਆਂ 4 5 ਵੀ ਰਾਜ ਉਹ ਕਿਹੜੀ ਬਿਟੀਆ ਰਾਜ ਕਰੇਗੀ? ਰਾਣੀ ਬੇਟੀ ਹਾਂ ਰਾਜ ਕਰੀ। ਵੀ ਰਾਣੀ ਬਿਟੀਆ ਰਾਜ ਕਰੇਗੀ। ਮੈਂ ਤਾਂ ਲੱਗਦਾ ਰਾਣੀ ਬੇਟੀ ਸਜਾਦ ਕਰੇਗੀ। ਗੱਡੀ ਵੀ ਉਹਦੇ ਨਾਲ ਆਊਗਾ ਇੱਕ ਅੱਧੀ, ਹਾਂ ਜਗ੍ਹਾ ਦੀ ਹਾਂ ਜਗ੍ਹਾ ਲੈ ਕੇ ਦਊ, ਹਾਂ ਡੱਬੇ ਕੀ ਮੋਬਾਈਲ ਨਵਾਂ ਦਊਗਾ। ਹਾਂ ਬਸ ਤੇ ਉਹਦੇ ਘਰ ਵਾਲਿਆਂ ਨੂੰ ਕਹਦੇ ਵੀ ਆ ਕੇ ਮੈਨੂੰ ਦੇਖ ਜਾਣ, ਉਹਦੀ ਮਾਂ ਨੂੰ ਭੇਜਦੀ, ਉਹਦੀ ਕਿਸੇ ਭੈਣ ਨੂੰ ਕਿਸੇ ਭਰਾ ਨੂੰ ਭੇਜਦੀ, ਆ ਕੇ ਮੈਨੂੰ ਦੇਖ ਲੈਣ, ਮੇਰੀ ਹਾਂ ਵਾ। ਸਾਨੂੰ ਮਨਜ਼ੂਰ ਆ, ਸਾਨੂੰ ਕਬੂਲ ਆ, ਕਬੂਲ ਆ, ਅਸੀਂ ਗਵਾਵਾਂ। ਲਓ ਜੀ ਮੁਬਾਰਕ ਹੋਵੇ ਜੀ, ਮੁਬਾਰਕ ਹੋਵੇ ਸਾਨੂੰ। ਮੇਰੀ ਸੁਣੀ ਗਈ, ਮੈਂ ਮੁਬਾਰਕ ਲਾ ਲਾ ਮੇਰੇ। ਲਓ ਜੀ ਅਸੀਂ ਸਾਨੂੰ ਕਬੂਲ ਚੱਲ ਆ। ਜਾ। 14 ਸਾਲ ਬਾਅਦ ਤੇਰੀ ਹੁਣ ਓਏ ਮੈਂ ਬੇਟਾ ਮੈਂ ਜਪਤਾਲ ਖਾਵੰਦ ਨਹੀਂ ਬਣਨਾ 10ਵਾਂ, ਫਿੱਟੇ ਮੂੰਹ ਪਰੇ ਹੋ ਤੁਸੀਂ। ਕੀ ਮਜ਼ਾ ਆਏਗਾ ਅੱਗੇ? ਜੀ ਸਾਨੂੰ ਕਿੱਧਰ ਗਈਆਂ ਚਾਰ ਚੜ੍ਹੇ ਗੱਡੀਆਂ? ਨੇ ਤੁਹਾਡਾ ਵਿਆਹ ਕਰਨਾ, ਅਸੀਂ ਧੂਮਧਾਮ ਨਾਲ। ਓਏ ਉਹਨੂੰ ਮੈਂ ਦੱਸਿਆ ਹੀ ਨਹੀਂ ਕਿ ਮੈਂ ਵਾਂ। ਅਸੀਂ ਤਾਂ ਅੰਦਾਜ਼ਾ ਲਾ ਲਿਆ ਕਿ ਤੁਸੀਂ ਹੋ। ਨਾ ਹਾਲੇ ਵੀ ਡੁੱਲਿਆ, ਮੇਰਾ ਤਾਂ ਕੁਛ ਨਹੀਂ ਵਿਗੜਿਆ, ਮੇਰਾ ਕੁਛ ਵੀ ਨਹੀਂ ਗਿਆ। ਹਾਂ ਉਹ ਮੁੰਡਾ ਇੱਕ ਵਾਰੀ ਦੇਖੇ ਤਾਂ ਸਹੀ, ਆ ਕੇ ਉਹਦੇ ਘਰ ਲਿਆਂ ਨੂੰ ਮੈਂ ਪਛਾਣ ਆ ਜਾਣਾ। ਉਹ ਤਾਂ ਜੋ ਕਹੂੰ ਮੈਂ ਕਰੂੰ, ਸਾਰੇ ਘਰ ਦੀ ਗੁਲਾਮੀ ਕਰੂੰ। ਹੋਰ ਤਾਂ ਲਓ ਹੋਰ ਕੀ ਚਾਹੀਦਾ? ਤੁਹਾਨੂੰ ਇਹੋ ਜਿਹਾ ਤਾਂ ਰਿਸ਼ਤਾ ਮੈਂ ਲੱਭਦੀ ਫਿਰਦੀ ਸੀ, ਮੈਨੂੰ 8-9 ਚੋਂ ਨਹੀਂ ਇਹੋ ਜਿਹਾ ਜੀ ਟਿਕਿਆ ਕਿਤੇ। ਵੱਡੀ ਅੰਮੀ ਮਾਰਸ਼ਾਲ ਚੜ ਕੋ। ਸਤਨੀ ਜੀ ਖੈਰ ਹੋ ਜਾਏਗੀ। ਗੋਡਿਆਂ ਨੂੰ ਹੱਥ ਲਵਾ ਲਓ। ਵੱਡੀ ਅੰਮੀ ਮਾਰਸ਼ਾਲ ਚੜ ਕੋ। ਓਕੇ ਜੀ ਭਾਜੀ, ਨਹੀਂ ਮੈਂ ਚੱਲੀਏ, ਫਿਰ ਸ਼ਾਪਿੰਗ ਚੱਲਦੇ ਆ ਸ਼ਾਪਿੰਗ ਤੇ ਪਹਿਲੇ ਸ਼ਾਵਰ ਲੈ ਕੇ ਤੇ ਅੱਲਾ ਮਾਫੀ। ਅੱਛਾ ਵੱਡੀ ਅੰਮੀ ਦਫ਼ਤਰ ਉਧਰੋਂ ਮੇਰਾ ਬਲੀਮੇ ਦਾ ਜੋੜਾ ਸੋਹਣਾ ਹੋਣਾ ਚਾਹੀਦਾ। ਮੈਂ ਤੈਨੂੰ ਲੈ ਜੂ, ਤੈਨੂੰ ਪਸੰਦ ਕਰਾ ਦੂੰ, ਕਾੜਾ ਦਾ ਇੰਤਜ਼ਾਮ ਵੀ ਮੈਂ ਕਰ ਦੂੰ, ਟੈਨਸ਼ਨ ਨਹੀਂ ਤੂੰ ਲੈਣੀ। ਬਿੱਦ ਵੀ ਮੈਂ ਚੱਕ ਲੂੰਗਾ। ਅੱਛਾ, ਗੱਲ ਟਰੰਕ ਵੀ ਮੈਂ ਚੱਕ ਲੂੰ ਬਿੱਦ ਦਾ। ਸਾਦਾ ਨਹੀਂ ਜਾਣ ਦੇਣਾ। ਜਦ ਇਹ ਦਫ਼ਤਰ ਦੇ ਵਿੱਚੋਂ ਨਾ, ਬਲਕਿ ਆਪਣੇ ਦਫ਼ਤਰ ਦੇ ਵਿੱਚੋਂ ਸ਼ਹਿਦ ਚੁੱਕ ਕੇ ਲੈ ਜੀ ਨਾਲ। ਵੱਡੀ ਅੰਮੀ ਜਾਓ। ਕੀ ਲੈ ਚਾਰ ਕੀ ਲੈ ਜੀ? ਸ਼ਹਿਦ ਦਾ ਡੱਬਾ। ਮਾਲਕਿਨ, ਛੋਟੂ ਮਾਲਕਿਨ। ਛੋਟੀ ਮਾਲਕਿਨ। ਮਾਲਕਨ ਪ੍ਰੋਡਕਸ਼ਨ। ਓਕੇ ਓਕੇ ਅੱਲਾ ਹਾਫਿਜ਼। ਵੱਡੀ ਅੰਮੀ ਚਲੋ ਚਲੋ ਓਏ ਇਧਰ ਆ, ਮੇਰੀ ਖਾਲਾ ਬੇਗਮ ਬਹਿ ਜਾ। ਮੈਂ ਕਿਹਾ ਚੱਲੀਏ।